ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਘਵ ਚੱਡਾ ਤੋਂ। ਬੰਗਲੇ ਤੋਂ ਬੇਦਖਲ ਕਰਨ ਦੇ ਹੁਕਮਾਂ ਦੇ ਵਿਰੁੱਧ ਹੁਣ ਰਾਘਵ ਚੱਡਾ ਦਿੱਲੀ ਹਾਈ ਕੋਰਟ ਪੁੱਜਿਆ ਜੀ। ਜੀ ਦੇਖੋ, ਇਹ ਜਿਹੜਾ ਮਾਮਲਾ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵਾਹਵਾ ਪੁਰਾਣਾ ਚੱਲੀ ਆਉਂਦਾ ਹੈ। ਇਹਦੇ ਚ ਹੋਇਆ ਕੀ ਹੈ ਕਿ ਰਾਘਵ ਚੱਡਾ ਨੂੰ ਜਿਹੜਾ ਪੰਡਾਰਾ ਰੋਡ ਤੇ 22 ਦੇ ਵਿੱਚ ਮਿਲਿਆ ਸੀ ਇੱਕ ਬੰਗਲਾ, 8 ਸਤੰਬਰ 22 ਨੂੰ, ਉਹ ਰਾਜ ਸਭਾ ਦੇ ਪੂਲ ਦੇ ਵਿੱਚੋਂ ਸੀ ਟਾਈਪ 7 ਤੇ ਨਵੰਬਰ 22 ਦੇ ਵਿੱਚ ਇਸ ਬੰਗਲੇ 'ਚ ਸ਼ਿਫਟ ਹੋ ਗਏ। ਤੋਂ ਬਾਅਦ ਮਾਰਚ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਅਲਾਟਮੈਂਟ ਸੀਗਾ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਰੱਦ ਕਰਕੇ ਦੂਸਰਾ ਫਲੈਟ ਦਿੱਤਾ ਗਿਆ ਤਾਂ ਫਿਰ ਇਹਨਾਂ ਦਾ ਜਿਹੜਾ ਉਹ ਟਾਈਪ 7 ਸੀਗਾ ਉਹ ਇਹਨਾਂ ਨੇ ਬਦਲ ਦਿੱਤਾ ਤਾਂ ਟਾਈਪ 6 ਬੰਗਲਾ ਦਿੱਤਾ ਗਿਆ। ਤਾਂ ਇਸ ਸਾਲ ਯਾਨੀ ਪਿਛਲੇ ਸਾਲ ਆਪਾਂ ਜੇ ਦੇਖੀਏ ਤਾਂ ਇਹਨਾਂ ਨੇ ਗੁਜ਼ਾਰਿਸ਼ ਕੀਤੀ ਸੀ ਪਰ ਉਹ ਮਾਮਲਾ ਇਸ ਸਾਲ ਦੇ ਵਿੱਚ ਆ ਗਿਆ। ਤਾਂ ਖੈਰ ਇਹ ਤੋਂ ਬਾਅਦ ਜਿਹੜੀ ਨਿਯਮਾਵਲੀ ਆ ਉਹ ਚੈੱਕ ਕੀਤੀ ਗਈ। ਕਹਿੰਦੇ ਜੀ ਰਾਘਵ ਚੱਡਾ ਨੂੰ ਤਾਂ ਟਾਈਪ 6 ਵੀ ਛੱਡੋ, ਟਾਈਪ 5 ਹੀ ਬੰਗਲਾ ਦਿੱਤਾ ਜਾ ਸਕਦਾ ਆ, ਕਿਉਂਕਿ ਨਿਯਮਾਵਲੀ ਇਹ ਕਹਿੰਦੀ ਆ ਕਿ ਜਿਹੜੇ ਪਹਿਲੀ ਦਫਾ ਰਾਜ ਸਭਾ ਦੇ ਵਿੱਚ ਚੁਣ ਕੇ ਆਉਂਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਬੰਗਲਾ ਨਹੀਂ ਦਿੱਤਾ ਜਾ ਸਕਦਾ। ਮਤਲਬ ਕਿ ਇਹਨਾਂ ਵਾਸਤੇ ਟਾਈਪ 5 ਹੁੰਦਾ। ਇਹ ਤੇ ਜਿਹੜੇ ਮਤਲਬ ਕਿ ਕੋਈ ਸਾਬਕਾ ਮੰਤਰੀ ਆ ਗਿਆ ਜਾਂ ਕੁਛ ਇਸ ਤਰ੍ਹਾਂ ਦਾ ਆ ਗਿਆ, ਗਵਰਨਰ ਕੋਈ ਸਾਬਕਾ ਆ ਗਿਆ, ਉਹ ਉਹਨਾਂ ਵਾਸਤੇ ਹੁੰਦਾ ਹੈ, ਜਾਂ ਜਿਹੜੇ ਇੱਕ ਤੋਂ ਵਧੇਰੇ ਵਾਰ ਚੁਣੇ ਜਾਂਦੇ ਆ। ਤਾਂ ਫਿਰ ਇਹ ਕੋਰਟ ਦੇ ਵਿੱਚ ਗਏ ਸੀਗੇ ਤਾਂ ਕੋਰਟ ਨੇ ਇੱਕ ਵਾਰੀ ਤਾਂ ਸਟੇ ਕਰ ਦਿੱਤਾ ਸੀ, ਪਰ ਬਾਅਦ ਦੇ ਵਿੱਚ ਉਹ ਸਟੇ ਟੁੱਟ ਗਿਆ ਤਾਂ ਹੁਣੇ ਹਾਈ ਕੋਰਟ ਗਏ। ਯਾਨੀ ਬੰਗਲੇ ਦੀ ਇੱਕ ਲੜਾਈ ਆ। ਇਹ ਕਹਿੰਦੇ ਆ ਕਿ ਬਈ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਤੁਸੀਂ ਬੇਦਖਲ ਨਹੀਂ ਕਰ ਸਕਦੇ ਮੈਨੂੰ। ਤਾਂ ਦੂਸਰੇ ਪਾਸੇ ਨਿਯਮਾਵਲੀ ਜਿਹੜੀ ਹੈ ਉਹ ਅੜਿਆ ਜਾਂਦੀ ਹੈ। ਸੋ ਇਸ ਕਰਕੇ ਇਹ ਮਾਮਲਾ ਜਿਹੜਾ ਹੁਣ ਤੁਰਦਾ ਨਹੀਂ ਹਾਈ ਕੋਰਟ ਤੱਕ ਚਲੇ ਗਿਆ। ਤੇ ਅੱਗੇ ਦੇਖੋ ਜੀ, ਟਾਈਪ ਬੰਗਲੇ ਤੋਂ ਇਹ ਜਿਹੜਾ ਬੇਦਖਲ ਕਰਨ ਦਾ ਇਹ ਮਸਲਾ ਹੈ ਜਿਹੜਾ ਉਹ ਕਿੱਥੇ ਜਾਂਦਾ ਹੈ। ਸੋ ਕੁੱਲ ਮਿਲਾ ਕੇ ਬੰਗਲੇ ਦਾ ਦੇਖ ਲਓ, ਇੱਥੇ ਕੋਠੀਆਂ ਦਾ ਰੌਲਾ ਚੱਲਦਾ ਹੈ, ਉੱਤੇ ਬੰਗਲੇ ਦਾ ਰੌਲਾ ਚੱਲਦਾ ਹੈ, ਤੇ ਰਿਹਾਇਸ਼ਾਂ ਦਾ ਜਿਹੜਾ ਰੌਲਾ ਹੈ ਨਾ ਉਹ ਚਲੀ ਜਾਂਦਾ ਹੈ। ਸੋ ਦੇਖਦੇ ਹਾਂ ਕਿ ਹੁਣ ਇਸ ਰੌਲੇ ਦੇ ਵਿੱਚ ਕੀ ਨਿਬੜਦਾ ਆ। ਪਰ ਇਹ ਖਾਸਾ ਰੌਲਾ ਵੇਖ ਲਓ ਕਿ ਹੇਠਲੀ ਅਦਾਲਤ ਤੋਂ ਹਾਈ ਕੋਰਟ ਤੱਕ ਪਹੁੰਚ ਗਿਆ ਜੀ। ਤੇ ਮਿੰਟੂ ਜੀ, ਹਾਈ ਕੋਰਟ ਦੇ ਵਿੱਚ ਖਹਿਰਾ ਦੀ ਸੁਣਵਾਈ ਫੇਰ ਟਲੀ ਹੈ ਜੀ। ਬਿਲਕੁਲ, ਹਾਈ ਕੋਰਟ ਦੀ ਗੱਲ ਖਤਮ ਕਰਕੇ ਹਾਈ ਕੋਰਟ ਦੀ ਗੱਲ ਹੀ ਸ਼ੁਰੂ ਕਰ ਲੈਂਦੇ ਆ। ਦੇਖੋ, ਅਸਲ ਦੇ ਵਿੱਚ ਇੱਕ ਤੇ ਇਹ ਚੀਜ਼ ਵੇਖਣ ਵਾਲੀ ਆ ਕਿ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਸੁਣਵਾਈ ਚੱਲ ਰਹੀ ਆ ਉਹਦੇ ਵਾਸਤੇ ਵਕੀਲ ਦਿੱਲੀੋਂ ਆਏ, ਕਿਉਂਕਿ ਇਹਨਾਂ ਨੇ ਅਨਸਾਰੀ ਮਾਮਲੇ ਦੇ ਵਿੱਚ ਵੇਖ ਲਓ ਕਿੰਨਾ ਰੌਲਾ ਚੁੱਕਿਆ ਸੀਗਾ ਕਿ ਜੀ 50-55 ਲੱਖ ਰੁਪਈਆ ਮਹਿੰਗੇ ਵਕੀਲਾਂ ਨੂੰ ਦਿੱਤਾ ਗਿਆ। ਹੁਣ ਵੀ ਵਕੀਲ ਜਿਹੜਾ ਹੈ ਨਾ ਉਹ ਪੰਜਾਬ ਦੀ ਜਿਹੜੀ ਇਹਨਾਂ ਦੀ ਆਪਣੀ AG ਦੀ ਟੀਮ ਹੈ ਉਹਦੇ ਚੋਂ ਨਹੀਂ ਹੈ। ਹੋਇਆ ਕੀ ਸੀ ਕਿ ਕੱਲ ਵੀ ਇਹਦੀ ਸੁਣਵਾਈ ਸੀਗੀ, ਯਾਨੀ 9 ਤਰੀਕ ਨੂੰ, ਤੇ ਜਦੋਂ ਸੁਣਵਾਈ ਹੋ ਰਹੀ ਸੀਗੀ ਤਾਂ ਠੀਕ ਉਸ ਵੇਲੇ ਹੋਇਆ ਇਹ ਸੀ ਕਿ ਜਦੋਂ ਮਤਲਬ ਕਿ ਉਹ ਆਈ ਸੁਣਵਾਈ ਦੀ ਵਾਰੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਜੀ, ਜਵਾਬ ਦਾਖਲ ਕਰਨ ਵਾਸਤੇ ਸਾਨੂੰ ਹਫ਼ਤੇ ਦਾ ਸਮਾਂ ਦੇ ਦਿਓ, ਕਿਉਂਕਿ ਸਾਡੇ ਵਕੀਲ ਸਾਹਿਬ ਦਿੱਲੀ ਤੋਂ ਆ ਰਹੇ ਸੀਗੇ ਤੇ ਉਹਨਾਂ ਦੀ ਫਲਾਈਟ ਮਿਸ ਹੋ ਗਈ। ਕੋਰਟ ਨੇ ਕਿਹਾ ਕਿ ਨਹੀਂ, ਇਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਹਫ਼ਤੇ ਦਾ ਸਮਾਂ ਦੇਈਏ, ਕੱਲ ਨੂੰ ਤੁਹਾਡੀ ਸੁਣਵਾਈ ਆ। ਫਿਰ ਅੱਜ ਦੱਸਦੇ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਜਿਹਦੇ ਕਰਕੇ ਉਹ ਜਿਹੜੀ ਆਨਲਾਈਨ ਉਹਨਾਂ ਨੇ ਜੁੜ ਕੇ ਸੁਣਵਾਈ ਦੇ ਵਿੱਚ ਜਵਾਬ ਦੀ ਆਪਣੀ ਦੇਣੀ ਸੀ ਸਰਕਾਰ ਵੱਲੋਂ, ਉਹ ਨਹੀਂ ਹੋ ਸਕੀ। ਤਾਂ ਹੁਣ ਫਿਰ ਹਾਈ ਕੋਰਟ ਨੇ ਲੰਮਾ ਸਮਾਂ ਨਹੀਂ ਪਾਇਆ, ਇਹਨਾਂ ਨੇ ਕੱਲ ਸੁਣਵਾਈ ਰੱਖ ਦਿੱਤੀ ਆ। ਫਿਰ ਯਾਨੀ ਹਾਈ ਕੋਰਟ ਸਮਾਂ ਨਹੀਂ ਦੇਣਾ ਚਾਹੁੰਦਾ। ਹੁਣ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਕਿ ਹਾਈ ਕੋਰਟ ਨੇ ਸਿੱਧਾ ਇਹਨਾਂ ਨੂੰ ਇੱਕ ਰਾਹਤ ਵਾਲਾ ਕਹਿ ਲਓ ਕਿ ਕੰਮ ਸੌਂਪ ਦਿੱਤਾ ਆ, ਯਾਨੀ ਸੁਖਪਾਲ ਸਿੰਘ ਖਹਿਰਾ ਨੂੰ, ਕਿ ਤੁਸੀਂ ਸਿੱਧੀ ਜ਼ਮਾਨਤ ਹਾਈ ਕੋਰਟ ਲਾ ਸਕਦੇ ਹੋ। ਮਤਲਬ ਕਿ ਤੁਹਾਨੂੰ ਹੇਠਲੀ ਅਦਾਲਤ ਚ ਜ਼ਮਾਨਤ ਰਿਜੈਕਟ ਕਰਾ ਕੇ ਲਿਆਉਣ ਦੀ ਲੋੜ ਨਹੀਂ ਹੈ, ਤੁਸੀਂ ਸਿੱਧੇ ਵੀ ਹਾਈ ਕੋਰਟ ਆ ਸਕਦੇ ਹੋ। ਕਿਉਂਕਿ ਇਹਨਾਂ ਨੇ ਗਰਾਊਂਡ ਜਿਹੜਾ ਬਣਾਇਆ ਉਹ ਸੁਪਰੀਮ ਕੋਰਟ ਦਾ ਜਿਹੜਾ ਨਿਰਣਾ ਆਇਆ ਸੀ ਇਹਨਾਂ ਦੇ ਹੱਕ ਦੇ ਵਿੱਚ, ਉਸੇ ਨੂੰ ਬਣਾਇਆ। ਤਾਂ ਉਹ ਕਹਿੰਦੇ ਆ ਕਿ ਬਈ ਮੈਂ ਤਾਂ ਜੋ ਗ੍ਰਿਫਤਾਰੀ ਜਿਹੜੀ ਹੋਈ ਹੈ
ਉਹਨੂੰ ਨਜਾਇਜ਼ ਮੰਨਦਾ ਤਾਂ ਕੋਰਟ ਨੇ ਇੱਕ ਇਹਨਾਂ ਨੂੰ ਰਿਲੀਫ ਇਹ ਦਿੱਤੀ ਹੈ ਕਿ ਸਿੱਧੀ ਜ਼ਮਾਨਤ ਜਿਹੜੀ ਆ ਉਹ ਲਾ ਸਕਦੇ ਆ। ਹੁਣ ਇੱਕ ਇਹ ਰਾਹਤ ਮਿਲ ਗਈ। ਹੁਣ ਬਾਕੀ ਕੱਲ ਨੂੰ ਸਰਕਾਰ ਕੀ ਉੱਥੇ ਜਾ ਕੇ ਜਵਾਬ ਦਾਖਲ ਕਰਦੀ ਹੈ ਵੇਖਣਾ ਹੋਏਗਾ, ਕਰਦੀ ਵੀ ਹੈ ਕਿ ਨਹੀਂ। ਇਹੋ ਲੱਗਦਾ ਕਿ ਸਰਕਾਰ ਹੋਰ ਲਮਕਾਉਣਾ ਚਾਹੁੰਦੀ ਹੈ। ਕੱਲਾ ਲਮਕਾਉਣਾ ਨਹੀਂ ਚਾਹੁੰਦੀ, ਸਰਕਾਰ ਵਿਖਾਉਣਾ ਵੀ ਚਾਹੁੰਦੀ ਹੈ, ਕਿਉਂਕਿ ਹੇਠਲੀ ਅਦਾਲਤ ਨੇ ਜਦੋਂ ਸੁਖਪਾਲ ਸਿੰਘ ਖਹਿਰਾ ਦਾ 2 ਦਿਨ ਤੋਂ ਵੱਧ ਰਿਮਾਂਡ ਨਾ ਦਿੱਤਾ ਤਾਂ ਇਹਨਾਂ ਨੇ ਉਸ ਰਿਮਾਂਡ ਦੇ ਖਾਤਮੇ ਨੂੰ ਗਾਂ ਸੈਸ਼ਨ ਕੋਰਟ ਦੇ ਵਿੱਚ ਚੈਲੰਜ ਕਰਕੇ ਫਿਰ ਪ੍ਰੋਡਕਸ਼ਨ ਵਾਰੰਟ ਤੇ ਅਚਾਨਕ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਜਲਾਲਾਬਾਦ ਲੈ ਆਂਦਾ। ਅੱਜ ਇਹ ਵੀ ਇੰਟਰਸਟਿੰਗ ਆ, ਮਤਲਬ ਕਿ ਇੱਕ ਪਾਸੇ ਇਹ ਵਿਖਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਕਿ ਇਨਵੈਸਟੀਗੇਸ਼ਨ ਜਾਰੀ ਆ, ਤੇ ਦੂਸਰੇ ਪਾਸੇ ਅੱਜ ਇੱਕ ਚੀਜ਼ ਹੋਰ ਵਾਪਰੀ ਆ ਕਿ ਉਹ ਜਿਹੜੀ ਪੁਰਾਣੀ SIT 2015 ਚ ਬਣੀ ਸੀਗੀ ਨਾ, ਤਾਂ ਉਹਦੇ ਚ ਜੋ ਫਾਈਂਡਿੰਗਸ ਉਸ ਵੇਲੇ ਦੀਆਂ ਕਥਿਤ ਤੌਰ ਤੇ ਸੀਗੀਆਂ, ਉਹਨਾਂ ਦਾ ਅੱਜ ਸਾਰਾ ਦਿਨ ਚਰਚਾ ਜਿਹੜਾ ਉਹ ਮੀਡੀਆ 'ਚ ਚਲਾ ਦਿੱਤਾ ਤੇ ਮੀਡੀਆ ਵੀ ਜਿਹੜਾ ਉਹ ਮੀਡੀਆ ਜਿਹੜਾ ਕਦੇ ਕਦੇ ਕਹਿ ਲਓ ਕਿ ਸਰਕਾਰ ਦੀ ਕੁਝ ਜ਼ਿਆਦਾ ਬੋਲੀ ਬੋਲਦਾ ਹੈ। ਤਾਂ ਕੁੱਲ ਮਿਲਾ ਕੇ ਇਹੀ ਹੈ ਕਿ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਰਹੀਆਂ ਨੇ, ਤੇ ਜਿਸ ਤਰ੍ਹਾਂ ਇਹ ਸਾਰਾ ਕੁਝ ਹੋ ਰਿਹਾ ਇਹ ਤੋਂ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਕਿਉਂ ਨਹੀਂ ਛੱਡਣਾ ਚਾਹੁੰਦੀ ਉਹ ਤੇ ਹੁਣ ਆਪਾਂ ਨੂੰ ਪਤਾ ਹੀ ਆ। ਜੀ ਜੀ। ਤੇ ਅਕਾਲੀ ਦਲ ਨੇ CM ਭਗਵੰਤ ਮਾਨ ਦੀ ਰਿਹਾਇਸ਼ ਵੱਲ ਹੱਲਾ ਬੋਲਿਆ ਜੀ। ਹਾਂਜੀ, ਇਹ ਗਏ ਨੇ ਅੱਜ ਕੱਲ ਹੀ। ਇਹਨਾਂ ਨੇ ਵੈਸੇ ਹੀ ਕਿਹਾ ਸੀਗਾ ਕਿ ਦੇਖੋ 1 ਨਵੰਬਰ ਤੋਂ ਬੜੀ ਦੂਰ ਹੈ, ਜਦੋਂ ਵੈਸੇ ਵਾਸਤੇ ਸੱਦਾ ਦਿੱਤਾ ਮਾਨ ਸਾਹਿਬ ਨੇ, ਤੇ ਅਕਾਲੀ ਕਹਿੰਦੇ ਕਿ ਬਈ ਅਸੀਂ ਇਹ ਤੇ ਸਬਰ ਕਰਨਾ ਨਹੀਂ, ਹੁਣ ਬਹਿਸ ਵਾਲਾ ਤਾਂ ਕੰਮ ਪਹਿਲਾਂ ਹੀ ਆਪਾਂ ਨੇ ਵੇੜ ਲੈਣਾ। ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਆਪਾਂ ਆ ਰਹੇ ਹਾਂ ਜੀ, ਆਓ ਤੇ ਆਪਾਂ ਬਹਿਸ ਕਰੀਏ। ਅੱਜ ਉਹ ਲੈ ਕੇ 2 ਕੁਰਸੀਆਂ, ਇੱਕ ਤੇ ਉਹਨਾਂ ਦੇ ਸਟicker ਜਿਹਾ ਲਾ ਦਿੱਤਾ ਮੁੱਖ ਮੰਤਰੀ ਪੰਜਾਬ, ਇੱਕ ਤੇ ਆਪ ਬਹਿ ਕੇ ਕਹਿੰਦੇ ਕਿ ਖਾਲੀ ਆ ਬਈ ਕੁਰਸੀ, ਕਿਉਂਕਿ ਪਤਾ ਲੱਗਾ ਕਿ ਮਾਨ ਸਾਹਿਬ ਤੇ ਪੰਜਾਬ 'ਚ ਹਾਈ ਨਹੀਂ ਹੈਗੇ, ਉਹ ਤੇ ਆਪਣੇ ਘਰੇ ਹੀ ਨਹੀਂ ਹੈਗੇ। ਉਹ ਕਿੱਥੇ ਨੇ ਕਿ ਜੀ ਉੱਥੇ ਮੱਧ ਪ੍ਰਦੇਸ਼ ਗਏ ਹੋਏ। ਇਹ ਉੱਥੋਂ ਫਿਰ ਤਾਂ ਜਦੋਂ ਬੈਰੀਕੇਡ ਲਾਏ ਹੋਏ ਸੀਗੇ ਉਹ ਇਹਨਾਂ ਨੇ ਤੋੜਨ ਦਾ ਜਦੋਂ ਯਤਨ ਕੀਤਾ ਤੇ ਉਹ ਫਿਰ ਉਹਨਾਂ ਨੇ ਤੁਹਾਨੂੰ ਪਤਾ ਹੀ ਜਲ ਤੋਪਾਂ ਚਲਾ ਦਿੱਤੀਆਂ। ਇਹ ਭਿੱਜ ਭੁੱਜ ਗਏ ਕੁਝ ਜਿਹੜੇ ਵਰਕਰਸ ਨੇਤਾ, ਉਹਨਾਂ ਦੀਆਂ ਪੱਗਾਂ ਲੱਥ ਗਈਆਂ। ਫਿਰ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ, ਬਿਠਾ ਕੇ ਬੱਸਾਂ 'ਚ ਲੈ ਗਏ, ਜਿਵੇਂ ਇਹਨਾਂ ਦੇ ਰਾਜ ਦੇ ਵਿੱਚ ਹੁੰਦਾ ਸੀ ਠੀਕ ਵੈਸਾ ਹੀ ਕਿ ਭਾਈ ਵਿਰੋਧੀ ਧਿਰ ਆਈ ਆ। ਵੈਸੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਇੱਕ ਵਾਰੀ ਚਾਹ ਨਾਲ ਬਿਸਕੁਟ ਵੀ ਖਵਾ ਦਿੱਤੇ ਸਨ ਓਪੋਜੀਸ਼ਨ ਜਦੋਂ ਚੰਡੀਗੜ੍ਹ ਇਹਨਾਂ ਨੇ ਘਰਾਓ ਕਰਨਾ ਸੀਗਾ। ਖੈਰ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲਿਆ। ਵੈਸੇ ਇਤਫਾਕ ਦੇਖੋ ਕਿ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਗਏ, ਉਹ ਗਏ ਭਾਜਪਾ ਦਾ ਦਫ਼ਤਰ ਘੇਰਨ ਤੇ ਉਹਨਾਂ ਨੂੰ ਝੰਬ ਸੁੱਟਿਆ। ਫਿਰ ਮਗਰੇ ਕਾਂਗਰਸੀ ਚਲੇ ਗਏ, ਉਹ ਇਹਨਾਂ ਦਾ ਕਹਿ ਲਓ ਕਿ ਦੇਖਦੇ ਪਏ ਸੀਗੇ ਕਿ ਅਸੀਂ ਹਿਸਾਬ ਕਿਤਾਬ ਵੇਖਣਾ। DGP ਵਾਲਾ ਸ਼ਾਇਦ ਘਰਾਓ ਕਰਨਾ ਸੀ ਦਫ਼ਤਰ ਦਾ, ਉਹ ਵੀ ਰਗੜ ਦਿੱਤੇ ਤੇ ਮੁੜ ਕੇ ਅਕਾਲੀ ਅਜੇ ਵੀ ਭੇਜ ਦਿੱਤੇ। ਯਾਨੀ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਬਚਿਆ ਇਹਨਾਂ ਦਿਨਾਂ 'ਚ। ਕਿਸੇ ਨੂੰ ਡਾਂਗਾ ਪੈ ਗਈਆਂ, ਕਿਸੇ ਨੂੰ ਵਾਛੜਾਂ ਪੈ ਗਈਆਂ। ਤਾਂ ਇਹ ਕੁੱਲ ਮਿਲਾ ਕੇ SYL ਦਾ ਮੁੱਦਾ ਹੈ ਜੀ। SYL ਦੇ ਮੁੱਦੇ 'ਚ ਹੁਣ ਅੱਗੇ ਜਾ ਕੇ ਕੀ ਹੁੰਦਾ ਹੈ ਦੇਖਦੇ ਹਾਂ, ਤੇ SYL ਦੇ ਮੁੱਦੇ ਤੇ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲ ਰਿਹਾ ਹੈ। ਜੀ ਜੀ। ਤੇ ਰਾਜਜੀਤ ਫੜੋ ਫੜਾਈ ਦੀ ਲੜਾਈ ਦੇ ਵਿੱਚ ਕਹਿੰਦੇ ਵਿਕਟਰ ਬਣੇ ਜੀ। ਹਾਂਜੀ, ਦੇਖੋ ਇਹ ਜੇਤੂ ਬਣ ਗਏ ਨੇ ਇੱਕ ਵਾਰੀ ਤਾਂ ਹਾਲ ਦੀ ਘੜੀ। ਦਰਅਸਲ ਕੀ ਹੈ ਕਿ ਜੋ ਇਹ ਮਾਮਲਾ ਹੈ ਇਹਦੇ ਵਿੱਚ ਚੱਕਰ ਕੀ ਹੈ ਕਿ ਰਾਜਜੀਤ ਸਿੰਘ ਦਾ ਜਿਹੜਾ ਮਸਲਾ ਸੀਗਾ ਨਾ, ਰਾਜਜੀਤ ਸਿੰਘ ਦਾ ਮਸਲਾ ਇਉਂ ਸੀਗਾ ਕਿ ਇਹਨੂੰ ਫੜਨ ਵਾਸਤੇ ਜੋ ਪਲੈਨਿੰਗ ਦੀ ਜ਼ਰੂਰਤ ਸੀਗੀ ਤਾਂ ਉਹਦੇ ਵਿੱਚ ਹੋਇਆ ਇਹ ਆ ਕਿ ਬਈ ਇਹ ਕਾਮਯਾਬ ਹੋ ਗਿਆ, ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਪਹਿਲੇ ਐਲਾਨ ਕਰ ਦਿੱਤਾ ਕਿ ਬਖਸ਼ੇ ਕੋਈ ਨਹੀਂ ਜਾਣਗੇ, ਕਿਉਂਕਿ ਡਰੱਗ ਦੀ ਰਿਪੋਰਟ ਦੇ ਲਿਫਾਫੇ ਮੇਰੇ ਮੇਜ਼ ਤੇ ਆ ਗਏ ਨੇ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਹੁਣ ਇਸ ਮਸਲੇ ਤੇ ਇਹ ਸੀਗਾ ਕਿ ਫੜੋ ਫੜਾਈ ਸ਼ੁਰੂ ਹੋ ਗਈ। ਇਹਦੇ ਵਿੱਚ ਰਾਜਜੀਤ ਸਿੰਘ ਜਿਹੜਾ ਸੀਗਾ ਹਾਈ ਕੋਰਟ ਵੀ ਗਿਆ, ਰਾਹਤ ਵੀ ਮਿਲ ਗਈ। ਫਿਰ ਰਾਹਤ ਜਿਹੜੀ ਵਕਤੀ ਸੀ ਖਤਮ ਹੋ ਗਈ, ਇੱਥੋਂ ਹਾਰ ਮਿਲ ਗਈ, ਸੁਪਰੀਮ ਕੋਰਟ ਚਲੇ ਗਿਆ। ਸੁਪਰੀਮ ਕੋਰਟ ਨੇ ਜੋ ਡਰੱਗ ਵਾਲਾ ਕੇਸ ਸੀ ਉਹਦੇ ਵਿੱਚ ਬਈ ਇਹਨਾਂ ਨੂੰ ਰਾਹਤ ਦੇ ਦਿੱਤੀ ਕਿ ਜਾਓ ਇਨਵੈਸਟੀਗੇਸ਼ਨ ਜੁਆਇਨ ਕਰੋ ਤੁਸੀਂ, ਤੇ ਉਸ ਤੋਂ ਬਾਅਦ ਫਿਰ ਦੇਖਦੇ ਜੀ। ਸੋ ਇਸ ਤਰ੍ਹਾਂ ਦਾ ਇਹ ਸਾਰਾ ਮਾਹੌਲ ਸੀਗਾ।
ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ, ਹੁਣ ਦੇਖੋ ਇਹ ਵੀ ਬੜੇ ਤੇਜ਼ ਹੁੰਦੇ ਨੇ, ਅਫਸਰ ਵੀ ਤੇਜ਼ ਹੁੰਦੇ ਨੇ। ਸੋ ਗੱਲ ਇਹ ਆ ਕਿ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇੱਕ ਕੇਸ ਹੋਰ ਸੀ, ਆਮਦਨ ਤੋਂ ਵੱਧ ਜਾਇਦਾਦ ਵਾਲਾ, ਆਮਦਨ ਤੋਂ ਵੱਧ ਜਾਇਦਾਦ ਵਾਲਾ। ਤਾਂ ਉਹਦੇ ਵਿੱਚ ਹੋਇਆ ਇਹ ਆ ਕਿ ਬਈ ਇਹਨਾਂ ਨੂੰ ਲੱਗਿਆ ਕਿ ਚਲੋ ਜਦੋਂ ਜਾਂਚ ਪੜਤਾਲ 'ਚ ਸ਼ਾਮਲ ਹੋਏਗਾ ਤੇ ਆਪਾਂ ਉਹ ਕੇਸ ਚੱਕ ਲਾਂਗੇ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੰਦੇ ਬਈ ਕੁਝ ਬਹੁਤ ਤੇਜ਼ ਹੁੰਦੇ ਆ, ਇਹ ਵੀ ਅਫਸਰ ਬੜੇ ਤੇਜ਼ ਹੁੰਦੇ ਆ। ਤੇ ਉਹਦੇ 'ਚ ਹੋਇਆ ਇਹ ਆ ਕਿ ਇਹਨੇ ਜਾ ਕੇ ਹਾਈ ਕੋਰਟ 'ਚ ਇੱਕ ਫੇਰ ਰਾਹਤ ਫਾਈਲ ਕਰ ਦਿੱਤੀ ਕਿ ਮੈਨੂੰ ਦਿਓ ਰਾਹਤ ਇਸ ਮਾਮਲੇ 'ਚ। ਹਾਈ ਕੋਰਟ ਨੇ ਇਹਨੂੰ ਦੇ ਦਿੱਤੀ ਹੈ ਰਾਹਤ 16 ਅਕਤੂਬਰ ਤੱਕ। ਦੇਖੋ ਗੇਮ ਕਿੱਦਾਂ ਸੈਟ ਹੁੰਦੀ ਹੈ ਨਾ, ਘੁੰਮ ਘੁਮਾ ਕੇ ਰਾਹਤ ਫੇਰ ਮਿਲ ਗਈ। ਜਦੋਂ ਹੁਣ ਰਾਹਤ ਮਿਲੀ ਹੈ ਤਾਂ ਉਹਦੇ ਵਿੱਚ ਹੁਣ ਕੀ ਹੈ ਕਿ ਸਮਾਂ ਮਿਲ ਗਿਆ, ਇਹ ਇਨਵੈਸਟੀਗੇਸ਼ਨ ਜੁਆਇਨ ਕਰ ਸਕਦਾ। ਹੋ ਸਕਦਾ ਉਹ ਇੰਟਰਮ ਰਾਹਤ ਜਿਹੜੀ ਰਿਲੀਫ ਹੈ ਉਹ ਅੱਗੇ ਵੀ ਵੱਧ ਜਾਵੇ। ਯਾਨੀ ਕਹਿਣ ਦਾ ਮਤਲਬ ਇਹ ਆ ਨਾ ਕਿ ਸਾਫ਼ ਸਪਸ਼ਟ ਹੈ ਕਿ ਜਿਹੜਾ ਬੰਦਾ ਭੇਤੀ ਹੈ ਸਿਸਟਮ ਦਾ ਜਾਂ ਉਹਦੇ ਕੋਲ 4 ਛਿੱਲੜ ਹੈਗੇ ਆ ਤੇ ਬਈ ਉਹ ਫਿਰ ਇਸ ਤਰ੍ਹਾਂ ਮਤਲਬ ਕਿ ਚੱਲੀ ਜਾਂਦਾ, ਚੱਕੀ ਜਾਂਦਾ ਕੰਮ, ਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ। ਸੋ ਇਹ ਜਿਹੜਾ ਇੱਥੇ ਕੰਮ ਚੱਲਦਾ ਪਿਆ ਹੈ ਤਾਂ ਉਹ ਸਾਫ਼ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ, ਤੁਹਾਨੂੰ ਕਾਨੂੰਨੀ ਜਾਣਕਾਰੀ ਆ, ਤੁਹਾਡੇ ਕੋਲ ਵਧੀਆ ਅੱਛੀ ਲੀਗਲ ਟੀਮ ਆ, ਤਾਂ ਬਹੁਤ ਹੱਦ ਤੱਕ ਬੰਦਾ ਫਾਈਟ ਕਰ ਜਾਂਦਾ। ਪਰ ਅਫਸੋਸ ਦੀ ਗੱਲ ਹੈ ਕਿ ਇੰਡੀਅਨ ਜੇ ਵਸੋਂ ਵੇਖੋਗੇ ਤੁਸੀਂ ਤਾਂ 90-95% ਕੋਲ ਸ਼ਾਇਦ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ। ਉਹ ਇੱਥੋਂ ਤੱਕ ਨਹੀਂ ਜਾ ਸਕਦੇ। ਕਈ ਵਾਰ ਨਜਾਇਜ਼ ਜਿਹੜਾ ਪੈਂਦਾ ਉਹਨਾਂ ਤੇ ਉਹ ਵੀ ਸਾਰੀ ਜ਼ਿੰਦਗੀ ਉਹਦੇ ਤੋਂ ਬਾਹਰ ਨਹੀਂ। ਤੇ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਹੁੰਦੀਆਂ ਕਿ ਰਾਜੀਤ ਵਰਗਾ ਬੰਦਾ ਫੜਿਆ ਵੀ ਜਾਂਦਾ ਹੈ। ਇਹਨੇ ਫਰਾਡ ਕੀਤਾ ਸੀਗਾ ਨਾ ਆਪਦੀ ਬੇਟੀ ਦੇ ਐਡਮਿਸ਼ਨ ਦੇ ਵਿੱਚ। ਤਾਂ ਹੋਇਆ ਕੀ ਸੀਗਾ ਕਿ ਜੇਕਰ ਉਸ ਵੇਲੇ ਇਹਨੂੰ ਬਚਾਇਆ ਨਾ ਜਾਂਦਾ, ਉਸੇ ਵੇਲੇ ਹੀ ਇਹਦੇ ਤੇ ਕਾਰਵਾਈ ਹੋ ਜਾਂਦੀ ਤੇ ਸ਼ਾਇਦ ਇੱਥੋਂ ਤੱਕ ਨੌਬਤ ਨਾ ਆਉਂਦੀ। ਤਾਂ ਹੁਣ ਗੱਲ ਇਹ ਹੈ ਕਿ ਰਾਜੀਤ ਦੀ ਫੜੋ ਫੜਾਈ ਦੀ ਇਸ ਖੇਡ ਦੇ ਵਿੱਚ ਇੱਕ ਵਾਰੀ ਤੇ ਉਹ ਜੇਤੂ ਕਹਿ ਸਕਦੇ ਹਾਂ ਕਿ ਰਾਹਤ ਉਹਨੇ ਹਾਸਲ ਕੀਤੀ ਆ। ਹੁਣ ਇਹ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਸਰਕਾਰ ਕਿਸ ਤਰ੍ਹਾਂ ਘੇਰਦੀ ਆ। ਪਰ ਐਡਾ ਵੱਡਾ ਡਰੱਗ ਨਾਲ ਜੁੜਿਆ ਮਸਲਾ, ਇੰਨੀਆਂ ਪਰਤਾਂ ਖੁੱਲਣ ਵਾਲਾ, ਜਿਵੇਂ ਸੰਭਾਵਨਾ ਰੱਖਣ ਵਾਲਾ ਮਾਮਲਾ, ਇੱਕ ਰਿਪੋਰਟ ਨਾਲ ਜੁੜਿਆ ਮਸਲਾ, ਉਹਦੇ ਵਿੱਚ ਇੱਥੇ ਤੱਕ ਕਿ ਬੰਦਾ ਫੜਿਆ ਹੀ ਨਾ ਜਾਵੇ, ਬੜੇ ਵੱਡੇ ਸਵਾਲ ਨੇ। ਤੇ ਨਾਲ ਮਨਪ੍ਰੀਤ ਬਾਦਲ ਦਾ ਵੀ ਵਿਸ਼ਾ ਹੈਗਾ ਹੀ ਹੈ ਨਾ ਕਿ ਉਹ ਵੀ ਹਾਈ ਪ੍ਰੋਫਾਈਲ ਮਾਮਲਾ, ਉਹਦੇ ਵਿੱਚ ਵੀ ਹੁਣ ਤੱਕ ਇਹ ਪਹੁੰਚ ਨਹੀਂ ਸਕੇ। ਜੀ। ਤੇ ਮਿੰਟੂ ਜੀ, ਇਹਨੂੰ ਸੁਪਰੀਮ ਕੋਰਟ ਦੇ ਵਿੱਚੋਂ ਪਹਿਲਾਂ ਤਾਂ ਮਿਲੇ ਸੀ ਨਾ ਜਿਹੜੀ ਬੇਲ ਰਾਜੀਤ ਨੂੰ? ਹਾਂਜੀ, ਪਹਿਲਾਂ ਸੁਪਰੀਮ ਕੋਰਟ ਚੋਂ ਮਿਲ ਗਈ ਨਾ। ਸੁਪਰੀਮ ਕੋਰਟ ਚੋਂ ਡਰੱਗ ਵਾਲੇ ਕੇਸ 'ਚ ਮਿਲ ਗਈ। ਓਕੇ ਜੀ। ਤੇ ਦੂਜੇ ਪਾਸੇ ਫਿਰ ਜਿਹੜਾ ਉਹ ਕੇਸ ਇਹਨੇ ਵੇਖਿਆ ਕਿ ਮੈਨੂੰ ਵਿਜੀਲੈਂਸ ਵਾਲੇ ਵੀ ਉਲਝਾ ਸਕਦੇ ਆ, ਤਾਂ ਫਿਰ ਇਹਨੇ ਹਾਈ ਕੋਰਟ ਉਹਦੇ ਕੇਸ ਦੇ ਵਿੱਚ ਵੀ ਰਾਹਤ ਇੱਕ ਵਾਰੀ ਵਕਤੀ ਤੌਰ ਤੇ ਹਾਸਲ ਕਰ ਲਈ। ਜੀ। ਤੇ ਮਿੰਟੂ ਜੀ, ਅਗਲੀ ਗੱਲ ਦੇ ਵੱਲ ਵਧੀਏ ਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਹੀ ਕਹਿੰਦੇ ਕਿਸਾਨਾਂ ਦੇ ਸਾਹ ਸੂਤੇ ਗਏ। ਹਾਂਜੀ, ਦੇਖੋ ਗੱਲ ਇਹ ਹੈ ਕਿ ਡੀਏਪੀ ਮੁਤਲਕ ਜਿਹੜੀ ਚੱਲ ਰਹੀ ਹੈ ਇਸ ਵੇਲੇ, ਖਬਰਾਂ ਵੀ ਆਈਆਂ ਨੇ। ਵੈਸੇ ਤੇ ਖੁੱਡੀਆਂ ਸਾਹਿਬ ਕਹਿੰਦੇ ਆ ਕਿ ਦੇਖੋ ਜੀ, ਖਾਦ ਦੀ ਕੋਈ ਕਿੱਲਤ ਹੈ ਨਹੀਂ ਗੀ, ਤੇ ਜੇ ਕੋਈ ਹੈ ਤਾਂ ਕਿਸਾਨ ਉਹਦਾ ਸਬੂਤ ਦੇ ਦੇਣ, ਉਹ ਕਾਰਵਾਈ ਕਰਨਗੇ। ਖੇਤੀ ਮੰਤਰੀ ਦਾ ਇਹ ਕਹਿਣਾ ਹੈ ਕਿ ਖਾਦ ਦੇ ਵਿੱਚ ਕੋਈ ਕਿੱਲਤ ਨਹੀਂ ਹੈ ਕਿ ਖਾਦ ਦੇ ਰੋਜ਼ਾਨਾ ਲੱਗ ਰਹੇ ਆ। ਸੋ ਇਹ ਡੀਏਪੀ ਦੀ ਸਪਲਾਈ 'ਚ ਮਤਲਬ ਕਿ ਕਹਿੰਦੇ ਕਿ ਕੇਂਦਰ ਨੇ ਹੱਥ ਘੁੱਟਿਆ। ਵਿਧਾਨ ਸਭਾ ਵਾਲੇ ਜਿਹੜੇ ਹੈਗੇ ਨੇ ਸੂਬੇ, ਜਿਵੇਂ ਐਮਪੀ 'ਚ ਵੀ ਹੁਣ ਤੁਹਾਨੂੰ ਪਤਾ ਨਾ ਕਣਕ ਬਹੁਤ ਬੀਜੀ ਜਾਂਦੀ ਹੈ, ਤਾਂ ਐਮਪੀ 'ਚ ਵੀ ਇਲੈਕਸ਼ਨ ਹੈ। ਰਾਜਸਥਾਨ 'ਚ ਵੀ ਡੀਏਪੀ ਦੀ ਜ਼ਰੂਰਤ ਹੁੰਦੀ ਹੈ। ਸੋ ਇਸ ਕਰਕੇ ਇਹ ਕਹਿੰਦੇ ਆ ਕਿ ਐਤਕੀ ਜਿਹੜਾ ਹੈ ਨਾ ਉਹ ਥੋੜਾ ਜਿਹਾ ਕਿੱਲਤ ਵਾਲਾ ਸਬਬ ਬਣ ਸਕਦਾ। ਪਰ ਖੇਤੀ ਮੰਤਰੀ ਕਹਿੰਦੇ ਆ ਕਿ ਕੋਈ ਕਿੱਲਤ ਨਹੀਂ। ਜੇ ਕੋਈ ਡੀਲਰ ਜਬਰੀ ਕਿਸਾਨਾਂ ਨੂੰ ਕੋਈ ਹੋਰ ਉਤਪਾਦ ਦਿੰਦਾ ਹੈ ਜਾਂ ਕੋਈ ਸਟਾਕ ਹੋਲਡਿੰਗ ਦਾ ਕੋਈ ਮਾਮਲਾ ਇਸ਼ੂ ਆਉਂਦਾ ਹੈ ਤਾਂ ਫਿਰ ਉਹ ਕਾਰਵਾਈ ਕਰਨਗੇ। ਤੇ ਕਹਿੰਦੇ ਆ ਕਿ ਜਿਹੜੇ ਰੈਗੂਲਰ ਉਹ ਟਰੈਕ ਲੱਗ ਰਿਹਾ। ਦੇਖੋ ਗੱਲ ਇਹ ਆ ਕਿ ਇਹ ਤਾਂ ਠੀਕ ਆ ਕਿ ਡੀਏਪੀ ਦਾ ਹੁਣ ਆਪਾਂ ਨੂੰ ਪਤਾ ਕਿ ਇਸ ਵੇਲੇ ਭੰਡਾਰ ਜਿਹੜਾ ਲੋੜੀਂਦਾ ਹੋਣਾ ਚਾਹੀਦਾ ਹੈ, ਤੇ ਤਾਂ ਹੀ ਬਿਜਾਈ ਜਿਹੜੀ ਵੇਲੇ ਸਿਰ ਸ਼ੁਰੂ ਹੋਏਗੀ ਤੇ ਵੇਲੇ ਸਿਰ ਖਤਮ ਹੋਏਗੀ। ਜੇ ਮਾੜਾ ਮੋਟਾ ਵੀ 19-21 ਹੋ ਗਈ ਤਾਂ ਫਿਰ ਔਖਾ ਹੋ ਜਾਏਗਾ। ਸੋ ਖੈਰ ਇਹ ਦੇਖਦੇ ਆ ਅੱਗੇ ਹੁਣ ਇਹਦੇ 'ਚ ਕੀ ਬਣਦਾ। ਪਰ ਖੇਤੀ ਨਾਲ ਜੁੜਿਆ ਜਿਹੜਾ ਇੱਕ ਮਸਲਾ ਹੋਰ ਵੀ ਹੈ ਨਾ ਕਿ ਆਪਾਂ ਬਾਸਮਤੀ ਵਾਲੇ ਮੁੱਦੇ ਤੇ ਲਗਾਤਾਰ ਗੱਲ ਕੀਤੀ ਕਿ ਬਾਸਮਤੀ ਵਾਲਾ ਮੁੱਦਾ ਸ਼ਾਇਦ ਹੱਲ ਹੋ ਜਾਏਗਾ। $1200 ਜਿਹੜਾ ਹੈ ਨਾ ਉਹ ਇਹਨਾਂ ਨੇ
ਉਹ ਜਿਹੜਾ ਰੇਟ ਲਾਇਆ ਸੀਗਾ ਤਾਂ ਉਹ ਘਟਾ ਕੇ $750-800 ਕਰ ਦੇਣਗੇ। ਜੀ ਮਤਲਬ ਕਿ ਉਹ ਜਿਹੜਾ ਹੈ ਘਟਾ ਕੇ ਲਿਆਉਣਗੇ $750 ਤੋਂ $850 ਪ੍ਰਤੀ ਟਨ, ਤਾਂ ਕਿ ਉਹ ਜਿਹੜੀਆਂ ਡੀਲਾਂ ਪ੍ਰਭਾਵਿਤ ਹੋ ਰਹੀਆਂ ਨੇ ਉਹ ਰੈਗੂਲਰ ਜਿਵੇਂ ਅੱਗੇ ਜਿਹੜੇ ਐਕਸਪੋਰਟਰ ਹੈ ਅੱਗੇ ਕਰਦੇ ਆ ਤਾਂ ਉਸੇ ਤਰ੍ਹਾਂ ਕੰਮ ਚੱਲੀ ਜਾਊਗਾ। ਪਰ ਇੰਟਰਸਟਿੰਗ ਗੱਲ ਵੇਖੋ ਤੁਸੀਂ, ਇਹਨੂੰ ਵੈਸੇ ਦੁਖਾਂਤਕ ਵੀ ਆਪਾਂ ਆਖ ਸਕਨੇ ਆ ਕਿ ਸਾਰੀ ਗੱਲ ਹੋ ਗਈ, ਐਕਸਪੋਰਟਰਸ ਨੇ ਵੀ ਪੁਸ਼ਟੀ ਕਰ ਦਿੱਤੀ ਕਿ ਪਿਊਸ਼ ਗੋਇਲ ਮੰਨ ਗਏ ਨੇ ਸਾਡੇ ਆਰਗੂਮੈਂਟਸ, ਸਾਡੇ ਜੋ ਤਰਕ ਸਨ ਉਹਨਾਂ ਨੇ ਸਹਿਮਤੀ ਜਤਾਈ ਆ। ਪਰੰਤੂ ਹੁਣ ਇਸ ਮਾਮਲੇ ਦੇ ਵਿੱਚ ਅਜੇ ਤੱਕ ਤੁਸੀਂ ਹਿਸਾਬ ਲਾ ਲਓ ਕਿ ਕੋਈ ਵੀ ਆਫੀਸ਼ੀਅਲੀ ਦਸਤਾਵੇਜ਼ੀ ਫੈਸਲਾ ਸਾਹਮਣੇ ਨਹੀਂ ਆਇਆ। ਮਸਲਾ ਤੇ ਉਹ ਹੈ ਨਾ ਕਿ ਜਦੋਂ ਤੱਕ ਕੋਈ ਦਸਤਾਵੇਜ਼ੀ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ, ਕੋਈ ਜਾਂ ਸਰਕਾਰ ਵੱਲੋਂ ਕੋਈ ਭਰੋਸਾ ਜਾਰੀ ਨਹੀਂ ਹੁੰਦਾ, ਕੋਈ ਮੰਤਰਾਲੇ ਵੱਲੋਂ ਅਫੀਸ਼ੀਅਲ ਕੋਈ ਟਵੀਟ ਨਹੀਂ ਕੀਤਾ ਜਾਂਦਾ, ਸਟੇਟਮੈਂਟ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਤੇ ਗੱਲਾਂ ਬਸ ਮੰਨਣ ਮਨਾਉਣ ਚ ਹੀ ਹੈ ਨਾ। ਤਾਂ ਇਸ ਕਰਕੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਈ ਕਾਫੀ ਕਹਿ ਲਓ ਕਿ ਖੇਤੀ ਨਾਲ ਜੁੜੀਆਂ ਜਿਹੜੀਆਂ ਨੇ ਉਹ ਮਤਲਬ ਕਿ ਚਿੰਤਾਜਨਕ ਬਣਦੀਆਂ ਪਈਆਂ ਨੇ ਕਿ ਕੀ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਏਗਾ, ਬਾਸਮਤੀ ਦਾ ਕੀ ਫਿਊਚਰ ਹੋਏਗਾ, ਤੇ ਡੀਏਪੀ ਦਾ ਜਿਵੇਂ ਅੱਜ ਖਬਰਾਂ ਵੀ ਲੱਗੀਆਂ ਨੇ ਕਿ ਡੀਏਪੀ ਦੀ ਸ਼ਾਰਟੇਜ ਹੋ ਸਕਦੀ ਆ। ਪਰ ਸੁਖਦ ਗੱਲ ਇਹ ਆ ਕਿ ਖੇਤੀ ਮੰਤਰੀ ਕਹਿ ਰਹੇ ਆ ਕਿ ਨਹੀਂ ਐਸੀ ਕੋਈ ਸਮੱਸਿਆ ਨਹੀਂ ਆਏਗੀ, ਜੇ ਆਏਗੀ ਤੇ ਅਸੀਂ ਬੈਠੇ ਆ। ਪਰ ਬਾਸਮਤੀ ਵਾਲਾ ਮੁੱਦਾ ਵੀ ਜਿਹੜਾ ਕਾਫੀ ਗੰਭੀਰ ਹੈ, ਜਿਹਦੇ ਤੇ ਹੁਣ ਤੱਕ ਕੋਈ ਦਸਤਾਵੇਜ਼ ਇਹਨਾਂ ਨੇ ਰੇਜ਼ ਨਹੀਂ ਕੀਤਾ ਹੈਗਾ। ਏਐਮਯੂ ਦੇ 4 ਵਿਦਿਆਰਥੀਆਂ ਤੇ ਮਿੰਟੂ ਜੀ ਐਫਆਈਆਰ ਦਰਜ ਹੋਈ ਹੈ ਜੀ। ਦੇਖੋ ਇਹ ਮਸਲਾ ਉਹੀ ਹੈ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀ, ਹਮਾਸ ਵਰਸਸ ਇਜ਼ਰਾਈਲ, ਤੇ ਉਸ ਤੋਂ ਬਾਅਦ ਮੈਂ ਅੱਗੇ ਸੋਚਦਾ ਸੀਗਾ ਕਿ ਜੇ ਮੰਨ ਲਓ ਕਿਉਂਕਿ ਹੁਣ ਇਹ ਦੋਨੇ ਹੀ ਜਿਹੜੇ ਯਹੂਦੀ ਭਾਈਚਾਰਾ ਹੈ ਨਾਲ ਉਹਨਾਂ ਦੇ ਕੁਝ ਕ੍ਰਿਸਚਨ ਜਿਹੜੇ ਦੇਸ਼ ਹੈ ਉਹ ਖਲੋਤੇ ਆ, ਤੇ ਦੂਸਰੇ ਪਾਸੇ ਇਸਲਾਮ। ਹੁਣ ਇਹ ਸਾਰੇ ਜਿਹੜੇ ਆਪਣੇ ਮੁਲਕ ਨੇ ਵੱਡੇ ਵਿਕਸਿਤ ਵੀ ਆ, ਜਿਹੜੇ ਵਿਕਾਸਸ਼ੀਲ ਵੀ ਆ, ਉਹਨਾਂ ਦੇ ਵਿੱਚ ਹੈਗੇ ਆ। ਜੇ ਮੰਨ ਲਓ ਇਹ ਗੱਲ ਤੁਰਦੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਾਕਤਾਂ ਦੀ ਟਕਰਾਓ ਵਾਲੀ ਜਿਹੜੀ ਕਹਾਣੀ ਹੈ ਉੱਥੋਂ ਤੱਕ ਪਹੁੰਚ ਜਾਂਦੀ ਆ। ਵੈਸਟ ਦੇ ਵਿੱਚ ਜਾਂ ਯੂਰਪ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਕੋਈ ਇਸ ਤਰ੍ਹਾਂ ਦੇ ਫਸਾਦ, ਫਿਰਕੂ ਫਸਾਦ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਇਸਲਾਮਿਕ ਕੰਟਰੀਜ਼, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਅੱਗ ਜਿਹੜੀ ਉਹ ਫੈਲਦੀ ਜਾਏਗੀ। तो एक खदशा है कि ऐसा ना हो, क्योंकि तबाही तो उत्थे बहुत चल रही है, तुसी देख ही रहे हो। हमास ते लेबनान वाली फिर रॉकेट दागे गया, इजराइल कहता कि बस गाजा पट्टी असीं मुका ही देना काम, सिविलियन नूं तो सीधा कहता कि भाई सकदे हो भज जाओ, नहीं तो रेगिस्तान बना देंगे असीं गाजा। ਤਾਂ ਇਹ ਕਹਾਣੀ ਉਧਰ ਚੱਲ ਰਹੀ ਆ। ਦੂਜੇ ਪਾਸੇ ਇੱਥੇ ਕੀ ਹੋਇਆ ਕਿ ਜੋ AMU ਆ, ਜਿਸਨੂੰ ਆਪਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਨਾਮ ਨਾਲ ਜਾਣਦੇ ਆ, ਇੱਥੇ 4 ਸਟੂਡੈਂਟਸ ਦੇ ਖਿਲਾਫ FIR ਦਰਜ ਕੀਤੀ ਗਈ ਜੀ। ਤਾਂ ਇਹਦੇ ਵਿੱਚ ਇਹ ਦੋਸ਼ ਲੱਗਾ ਹੈ ਕਿ ਫਿਲਿਸਤੀਨ ਦੇ ਸਮਰਥਨ ਦੇ ਵਿੱਚ ਇਹਨਾਂ ਨੇ ਨਾਅਰੇ ਲਾਏ ਆ। ਤਾਂ ਜਿਹਨਾਂ ਵਿਦਿਆਰਥੀਆਂ ਦੇ ਨਾਮ FIR ਦੇ ਵਿੱਚ ਦਰਜ ਕੀਤੇ ਗਏ, ਖਾਲਦ, ਕਾਮਰਾਨ, ਨਵੇਦ ਤੇ ਆਤਿਫ ਆ। ਤਾਂ ਗੱਲ ਇਹ ਆ ਕਿ ਇਹ ਜਿਹੜਾ AMU ਹੈ ਅੱਗੇ ਵੀ ਇਹਨਾਂ ਚੀਜ਼ਾਂ ਵਾਸਤੇ ਥੋੜਾ ਰਿਹਾ ਹੈ, ਤੇ ਹੁਣ ਇਹਦੇ ਤੇ ਮੰਗ ਵੀ ਉੱਠ ਰਹੀ ਹੈ ਕਿ ਬਈ ਇਹਨੂੰ ਬੰਦ ਕਰ ਦਿਓ। ਵਿਦਿਆਰਥੀ ਜਿਹੜੇ ਸੀ ਉਹਨਾਂ ਨੇ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ ਸੀ, AMU ਸਟੈਂਡ ਫਿਲਿਸਤੀਨ, ਤੇ ਇਹਦੇ ਵਿੱਚ ਹੁਣ ਇਹਨਾਂ ਨੇ 155 188 505 ਲਾ ਦਿੱਤੀ ਆ। ਗੱਲ ਪ੍ਰਵੀਨ ਜੀ ਇਹ ਆ ਕਿ ਇੰਡੀਆ ਬਦਲ ਗਿਆ ਜੀ। ਦਰਅਸਲ ਕੀ ਹੈ ਕਿ ਚਲੋ ਵੈਸੇ ਤਾਂ ਪਹਿਲੀ ਗੱਲ ਜਿਹੜੇ ਇਸ ਤਰ੍ਹਾਂ ਦੇ ਸਟੂਡੈਂਟ ਆ ਉਹ ਸਿਰਫ ਮਜ਼ਹਬੀ ਆਧਾਰ ਤੇ ਇੱਕ ਆਪਣੇ ਵਿਚਾਰਧਾਰਾ ਨੂੰ ਨਾ ਬਣਾਉਣ ਤੇ ਠੀਕ ਆ, ਕਿਉਂਕਿ ਉੱਥੇ ਹੁਣ ਜੋ ਕੁਝ ਹੋ ਰਿਹਾ ਹੈ ਤੁਸੀਂ ਮਤਲਬ ਕਿ ਉਸ ਚੀਜ਼ ਨੂੰ ਠੀਕ ਹੈ ਕੁਝ ਹੱਦ ਤੱਕ ਜਿੰਨੀ ਕੁ ਤੁਹਾਡੀ ਆਜ਼ਾਦੀ ਹੈ ਕਿ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਜੀ। ਪਰ ਪਹਿਲਾਂ ਇੱਕ ਇਹ ਆ ਕਿ ਪੂਰੀ ਪੜ੍ਹਾਈ ਕਰ ਲਓ ਕਿ ਕੀ ਇਤਿਹਾਸ ਹੈ ਇਹਨਾਂ ਚੀਜ਼ਾਂ ਘਟਨਾਕ੍ਰਮ ਦਾ, ਅਗਾਂਹ ਕੀ ਹੋ ਸਕਦਾ ਹੈ, ਫਿਰ ਉਸ ਤੋਂ ਬਾਅਦ ਤੁਸੀਂ ਜੋ ਆਪਦਾ ਸਮਰਥਨ ਬਣਾਉਣਾ। ਪਰ ਗੱਲ ਇਹ ਆ ਕਿ ਇੰਡੀਆ ਮੈਂ ਜਿਵੇਂ ਕਿਹਾ ਕਿ ਅੱਜ ਤੋਂ ਸ਼ਾਇਦ 20-22 ਸਾਲ ਪਹਿਲਾਂ ਅਟਲ ਬਿਹਾਰੀ ਦੀ ਸਰਕਾਰ ਹੁੰਦੀ, ਵਾਜਪਾਈ ਸਾਹਿਬ ਦੀ, ਇਹ ਨੌਬਤ ਸ਼ਾਇਦ ਨਾ ਆਉਂਦੀ, ਕਿਉਂਕਿ ਉਹ ਤੇ ਉਸ ਵੇਲੇ ਫਿਲਿਸਤੀਨ ਦੇ ਵਿੱਚ ਜਿੱਦਾਂ ਜੋ ਹੈ ਕਿ ਇੰਡੀਆ ਵੈਸੇ ਵੀ ਸੁਸ਼ਮਾ ਸਵਰਾਜ ਦਾ ਵੀ ਦੌਰ ਦੇਖ ਲਓ, ਹੋਰ ਵੀ ਦੌਰ ਦੇਖ ਲਓ, ਫਿਲਿਸਤੀਨ ਨੂੰ ਬਰੋਬਰ ਰੱਖਿਆ ਜਾਂਦਾ ਸੀ। ਮਤਲਬ ਕਿ ਇਹ ਇੰਡੀਆ ਦੀ ਜਿਹੜੀ ਹੈ ਨਾ ਉਹ ਨੀਤੀ ਰਹੀ ਹੈ, ਜਿਵੇਂ ਆਪਾਂ ਵੈਸੇ ਵੀ ਕਹਿੰਦੇ ਗੁੱਟ ਨਿਰਲੇਪ ਨੀਤੀ। ਤਾਂ ਇਹ ਹੈ ਕਿ ਹੁਣ ਉਸ ਗੁੱਟ ਨਿਰਲੇਪ ਨੀਤੀ ਦੇ ਵਿੱਚ ਮਤਲਬ ਕਿ ਅੱਜ ਬਹੁਤ ਵੱਡਾ ਸ਼ਿਫਟ ਆ ਗਿਆ। 2017 ਤੋਂ ਬਾਅਦ ਇੰਡੀਆ ਇਜ਼ਰਾਈਲ ਦੇ ਨਾਲ ਇੱਕ ਪਾਸਾ ਫੜਿਆ ਹੋਇਆ ਹੈ।
ਹੁਣ ਇਹੋ ਜਿਹੀਆਂ ਚੀਜ਼ਾਂ ਤੇ ਫਿਰ ਸਖਤੀ ਜ਼ਿਆਦਾ ਹੈ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਇੱਥੋਂ ਦੇ ਜਿਹੜੇ ਸਟੂਡੈਂਟ ਉਹਨਾਂ ਨੂੰ ਆਪਣੇ ਲਿਹਾਜ਼ ਨਾਲ ਦੇਖਣਾ ਚਾਹੀਦਾ, ਚੰਗਾ ਮਾੜਾ ਇਹ ਸਾਫ਼ ਆ ਤੇ ਬੋਲਣ ਦੀ ਆਜ਼ਾਦੀ ਤੇ ਮੈਂ ਆਪ ਹੱਕ ਦੇ ਵਿੱਚ ਆ। ਪਰ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਜੋ ਹਮਾਸ ਵਾਲਿਆਂ ਨੇ ਕੀਤਾ ਉੱਥੇ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਉਹ ਵੀ ਚੰਗਾ ਨਹੀਂ ਹੈ, ਠੀਕ ਨਹੀਂ ਹੈ। ਜੋ ਉਸ ਤੋਂ ਪਹਿਲਾਂ ਇਜ਼ਰਾਈਲ ਨੇ ਕੀਤਾ ਸੀ ਉਹ ਵੀ ਠੀਕ ਨਹੀਂ ਆ। ਅਲ-ਅਕਸਾ ਦੇ ਵਿੱਚ ਜੀ ਜੀ 200 ਦੇ ਕਰੀਬ ਬੰਦਾ ਮਾਰ ਦਿੱਤਾ ਗਿਆ ਹੁਣ ਤੱਕ ਕੁਝ ਮਹੀਨਿਆਂ ਦੇ ਅੰਦਰ। ਉਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਫਿਲਿਸਤੀਨ ਦੀ ਗਾਜ਼ਾ ਦੇ ਵਿੱਚ ਜਾਂ ਵੈਸਟਰਨ ਬੈਂਕ ਦੇ ਵਿੱਚ ਬਹੁਤ ਅਤਿਆਚਾਰ ਕੀਤੇ ਨੇ। ਇਹ ਇੱਕ ਕਹ ਲਓ ਕਿ ਦਹਾਕਿਆਂ ਤੋਂ ਚੱਲਦਾ ਆਇਆ ਹੈ ਨਾ। ਉਹ ਜੇ ਉਹ ਮਾੜੀ ਕਰਦਾ ਤਾਂ ਸਾਨੂੰ ਉਹ ਦੇਖਣਾ ਚਾਹੀਦਾ। ਉਹ ਵੀ ਮਨੁੱਖ ਨੇ ਬਾਈ, ਜਿਹੜੇ ਚੁੱਕ ਕੇ ਲੈ ਗਏ, ਟੋਕ ਕੇ ਮਾਰ ਦਿੱਤੇ ਗਏ। ਪਰ ਜੋ ਇਜ਼ਰਾਈਲ ਨੇ ਕੀਤਾ ਤੁਸੀਂ ਉਸ ਨੂੰ ਵੀ ਦੇਖੋ। ਤਾਂ ਸਾਨੂੰ ਤੇ ਇਸ ਪੱਖ ਤੋਂ ਵੇਖਣਾ ਚਾਹੀਦਾ ਕਿ ਭਾਈ ਜਿਹੜੇ ਨਿਰਦੋਸ਼ ਉੱਥੇ ਮਰ ਰਹੇ ਉਹਨਾਂ ਦਾ ਖੂਨ ਨਹੀਂ ਡੁੱਲਣਾ ਚਾਹੀਦਾ। ਪਰ ਗੱਲ ਇਹ ਹੈ ਕਿ ਇਹਦੀਆਂ ਜੜ੍ਹਾਂ ਹੀ ਇੰਨੀਆਂ ਡੂੰਘੀਆਂ ਨੇ ਪ੍ਰਵੀਨ ਜੀ, ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਦੁਆਵਾਂ ਤੋਂ ਵੀ ਸ਼ਾਇਦ ਰੋਕਿਆ ਨਹੀਂ ਰੁਕਣੀਆਂ। ਪਰ ਜੋ ਹੋ ਰਿਹਾ ਇਸ ਵੇਲੇ ਬਹੁਤ ਹੀ ਭਿਆਨਕ ਹੋ ਰਿਹਾ ਤੇ ਜਿਹੜਾ ਆ ਇਹ ਉਸ ਤੋਂ ਵੀ ਮਾੜਾ ਕਿ ਇੱਥੇ ਵੀ ਹੁਣ ਹੌਲੀ ਹੌਲੀ ਜੇ ਇਸ ਤਰ੍ਹਾਂ ਦਾ ਕੋਈ ਅਸਲ ਦੇਖਣ ਨੂੰ ਮਿਲਦਾ, ਪ੍ਰਦਰਸ਼ਨ ਦੇਖਣ ਨੂੰ ਮਿਲਦੇ ਆ ਤੇ ਸਖਤੀ ਵੀ ਵੇਖਣ ਨੂੰ ਮਿਲੇਗੀ ਬਰੋਬਰ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਚੱਲਾਂਗੇ ਕੁਝ ਹੋਰ ਖਾਸ ਖਬਰਾਂ ਦੇ ਵੱਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਵੱਲ, ਯੂਐਸਏ ਦੇ ਨਾਲ, ਤੇ ਆਪਾਂ ਰੁਖ ਕਰਦੇ ਹਾਂ, ਆਪਾਂ ਵੱਧਦੇ ਹਾਂ ਕੁਝ ਹੋਰ ਖਬਰਾਂ ਦੇ ਵੱਲ। ਚੰਡੀਗੜ੍ਹ ਦਾ ਰੁਖ ਕਰਾਂਗੇ, ਜਿੱਥੇ ਪੀਜੀਆਈ ਦੇ ਨਹਿਰੂ ਹਸਪਤਾਲ ਦੇ ਵਿੱਚ ਬੀਤੀ ਅੱਧੀ ਰਾਤ ਨੂੰ ਅੱਗ ਲੱਗ ਗਈ ਸੀ। ਕੰਪਿਊਟਰ ਰੂਮ ਦੇ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗਣ ਦਾ ਸ਼ੱਕ ਹੈ। ਹਸਪਤਾਲ ਦੇ ਸਟਾਫ ਨੇ ਤੁਰੰਤ ਕਾਰਵਾਈ ਕਰਨ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ, ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ। ਵੈਂਟੀਲੇਟਰਾਂ ਵਾਲੇ ਮਰੀਜ਼ਾਂ ਨੂੰ ਢੁਕਵੀਂ ਥਾਂ ਤੇ ਭੇਜ ਦਿੱਤਾ ਗਿਆ ਸੀ। ਗਰਭਵਤੀ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 415 ਮਰੀਜ਼ਾਂ ਨੂੰ ਦੂਜੇ ਵਾਰਡਾਂ ਦੇ ਵਿੱਚ ਤਬਦੀਲ ਕੀਤਾ ਗਿਆ। ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬੀਤੀ ਰਾਤ ਝੱਖੜ ਤੇ ਮੀਂਹ ਨੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਨੇ। ਹਨੇਰੀ ਤੇ ਮੀਂਹ ਇੰਨੇ ਤੇਜ਼ ਸਨ ਕਿ ਖੇਤਾਂ ਦੇ ਵਿੱਚ ਖੜੀ ਬਾਸਮਤੀ ਦੀ ਫਸਲ ਵਹਿ ਚੁੱਕੀ ਹੈ। ਪਿੰਡ ਭਿੱਟੇਵਣ ਦੇ ਕਿਸਾਨ ਅਤੇ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਰਣਜੀਤ ਸਿੰਘ ਰਾਣਾ ਸੰਧੂ ਨੇ ਦੱਸਿਆ ਕਿ ਮੀਂਹ ਤੇ ਹਨੇਰੇ ਇੰਨੇ ਤੇਜ਼ ਸਨ ਕਿ ਕਈ ਰੁੱਖ ਪੁੱਟੇ ਗਏ। ਬਾਸਮਤੀ 11, 21 ਅਤੇ ਹੋਰ ਕਿਸਮਾਂ ਦਾ ਨੁਕਸਾਨ ਹੋਇਆ। ਇਸ ਵਾਰ ਝੋਨੇ ਦੀ ਫਸਲ ਚੰਗੀ ਹੋਣ ਕਰਕੇ ਫਸਲ ਭਾਰੀ ਸੀ, ਜਿਸ ਕਰਕੇ ਉਹ ਫਸਲ ਤੇਜ਼ ਹਵਾ ਨੂੰ ਨਹੀਂ ਚੱਲ ਸਕੀ ਤੇ ਇਸ ਕਰਕੇ ਝੋਨੇ ਦੀ ਫਸਲ ਵਹਿ ਚੁੱਕੀ ਹੈ ਤੇ ਜ਼ਮੀਨ ਤੇ ਡਿੱਗ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਰਥਿਕ ਬਹਿਸ ਕਰਨ ਦੇ ਲਈ ਤਿਆਰ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ SYL ਅਤੇ ਹੋਰ ਵਿਸ਼ੇਸ਼ ਮੁੱਦਿਆਂ ਤੇ ਬਹਿਸ ਕਰਨ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ। ਧਰਮਕੋਟ ਸਬ ਡਿਵੀਜ਼ਨ ਦੇ ਅਧੀਨ ਸਤਲੁਜ ਦਰਿਆ ਨੇੜਲੇ ਹੜ੍ਹਾਂ ਦੇ ਮਾਰ ਹੇਠ ਆਏ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਨੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਹਨਾਂ ਧਰਮਕੋਟ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਲਈ ਵਿਚਾਰਾਂ ਕੀਤੀਆਂ। ਇਸ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਭਲਕੇ SYL ਅਤੇ ਹੋਰ ਵਿਸ਼ੇਸ਼ ਮੁੱਦਿਆਂ ਤੇ ਬਹਿਸ ਕਰਨ ਦੇ ਲਈ ਕੇਵਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹੀ ਸ਼ਾਮਲ ਹੋਣਗੇ। ਲੋਕ ਸਭਾ ਮੈਂਬਰ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਸੰਬੰਧੀ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਬਕਾ ਮੰਤਰੀ ਜਨਮੇਜਾ ਸੇਖੋਂ ਦੇ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਵੱਡੇ ਦਾਅਵੇ ਕਰਕੇ ਕਿਹਾ ਕਿ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਹੈ ਤੇ ਹੁਣ ਹਰ ਪੱਖੋਂ ਫੇਲ ਸਾਬਤ ਹੋ ਰਹੀ ਹੈ। ਗੱਲ ਕਰਦੇ ਹਾਂ ਨਿਊਜ਼ ਕਲਿੱਕ ਦੇ ਉੱਤੇ ਪਏ ਛਾਪਿਆਂ ਦੀ। ਕਿਰਤੀ ਕਿਸਾਨ ਯੂਨੀਅਨ ਨੇ ਸਤਲੁਜ ਯਮੁਨਾ ਲਿੰਕ ਨਹਿਰ SYL ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਹੁਕਮ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬਠਿੰਡਾ, ਸੰਗਰੂਰ, ਪਾਤੜਾਂ, ਸਮਾਣਾ, ਪਟਿਆਲਾ, ਅਜਨਾਲਾ, ਗੁਰਦਾਸਪੁਰ, ਫਿਲੌਰ, ਨਵਾਂਸ਼ਹਿਰ, ਤਰਨਤਾਰਨ ਅਤੇ ਸੁਲਤਾਨਪੁਰ ਲੋਧੀ ਦੇ ਵਿੱਚ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰੇ ਕੀਤੇ। ਯੂਨੀਅਨ ਨੇ ਦਿੱਲੀ ਪੁਲਿਸ ਵੱਲੋਂ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਖਿਲਾਫ ਮਾਰੇ ਛਾਪਿਆਂ ਅਤੇ ਕੇਸ ਦਰਜ ਕਰਨ ਦੇ ਵਿਰੁੱਧ ਵੀ ਰੋਸ ਪ੍ਰਗਟਾਇਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਰੋਸ ਮੁਜ਼ਾਹਰਿਆਂ ਦੇ ਦੌਰਾਨ ਕਿਹਾ ਹੈ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਯੂਨੀਅਨ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਨਹੀਂ ਹੋਣ ਦੇਵੇਗੀ। ਜਥੇਬੰਦੀ ਨੇ ਦਿੱਲੀ ਦੀ ਤਰਜ਼ ਤੇ SYL ਵਿਰੋਧੀ ਮੋਰਚਾ ਲਾਉਣ ਦੀ ਚੇਤਾਵਨੀ ਵੀ ਦਿੱਤੀ। ਯੂਨੀਅਨ ਨੇ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਵਿਰੁੱਧ UAPA ਦੇ ਤਹਿਤ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ FIR ਦੇ ਵਿੱਚ ਇਤਿਹਾਸਿਕ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਸਿਰਜੇ ਗਏ ਮਨਘੜਤ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹ ਗੱਲ ਕਹੀ ਹੈ ਕਿ ਦਰਿਆਈ ਪਾਣੀਆਂ ਦੇ ਨਾਮ ਤੇ ਰਿਪੇਰੀਅਨ ਸਿਧਾਂਤ ਨੂੰ ਅਣਗੌਲਿਆਂ ਕਰਕੇ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ। ਪੰਜਾਬ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਮਾਮਲੇ ਤੇ ਰਾਜਨੀਤੀ ਹੀ ਕੀਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਵੇ ਟੀਮ ਨੇ ਪੰਜਾਬ ਦੀ ਧਰਤੀ ਤੇ ਪੈਰ ਧਰਿਆ ਤਾਂ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਹਨਾਂ ਇਸ ਸੰਵੇਦਨਸ਼ੀਲ ਮੁੱਦੇ ਨੂੰ ਰੈਪੇਰੀਅਨ ਸਿਧਾਂਤ ਦੇ ਮੁਤਾਬਕ ਹੱਲ ਕਰਨ ਅਤੇ ਰਾਜਸਥਾਨ ਤੋਂ ਪੰਜਾਬ ਦੇ ਪਾਣੀ ਦੀ ਰਾਇਲਟੀ ਮੰਗਣ ਦੇ ਲਈ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੂੰ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਸਿਆਸੀ ਲਾਹੇ ਲਈ ਕਿਸੇ ਵੀ ਕਿਸਮ ਦੇ ਪੰਜਾਬ ਵਿਰੋਧੀ ਸਮਝੌਤਾਵਾਦੀ ਸਟੈਂਡ ਲੈਣ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਤੇ ਗੱਲ ਕਰਦੇ ਹਾਂ ਇਜ਼ਰਾਈਲ ਹਮਾਸ ਜੰਗ ਦੀ। ਹੁਣ ਤੱਕ ਇੱਥੇ 1500 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। 4000 ਤੋਂ ਵੱਧ ਲੋਕ ਜ਼ਖਮੀ ਦੱਸੇ ਗਏ ਨੇ। ਸਾਰੀ ਦੁਨੀਆ ਜਾਣਦੀ ਹੈ ਕਿ ਇਸ ਜੰਗ ਦੇ ਵਿੱਚ ਕਿਸ ਦਾ ਨੁਕਸਾਨ ਜ਼ਿਆਦਾ ਹੋਵੇਗਾ ਤੇ ਇਸ ਦੇ ਸਿੱਟੇ ਕਿੰਨੇ ਭਿਅੰਕਰ ਹੋਣਗੇ। ਸਭ ਤੋਂ ਵੱਡਾ ਸੰਭਾਵੀ ਸਿੱਟਾ ਇਹ ਵੀ ਹੈ ਕਿ ਉਜੜੇ ਹੋਏ ਫਲਸਤੀਨੀ ਲੋਕਾਂ ਦਾ ਉਜਾੜਾ ਹੋਰ ਹੋਊਗਾ ਅਤੇ ਇਜ਼ਰਾਈਲ ਦੀ ਤਾਕਤ ਅਤੇ ਦਮਨ ਕਰਨ ਦੀ ਸ਼ਕਤੀ ਸਿਖਰਾਂ ਤੇ ਪਹੁੰਚੇਗੀ। ਹਮਾਸ ਦੇ ਹਮਲਿਆਂ ਦੇ ਵਿੱਚ 700 ਤੋਂ ਵੱਧ ਇਜ਼ਰਾਈਲੀਆਂ ਦੀ ਮੌਤ ਹੋਈ ਹੈ ਤੇ 2000 ਤੋਂ ਵੱਧ ਇਜ਼ਰਾਈਲੀ ਜ਼ਖਮੀ ਹੋਏ ਨੇ।
ਇਜ਼ਰਾਈਲੀ ਫੌਜ ਦੀ ਜਵਾਬੀ ਕਾਰਵਾਈ ਦੇ ਵਿੱਚ 500 ਤੋਂ ਵੱਧ ਫਿਲਿਸਤੀਨੀ ਮਾਰੇ ਗਏ ਨੇ ਅਤੇ 2000 ਤੋਂ ਵੱਧ ਜ਼ਖਮੀ ਦੱਸੇ ਗਏ ਨੇ। ਇਹ ਹੁਣ ਜੰਗ ਜਿਹੜੀ ਆ ਗਾਜ਼ਾ ਇਲਾਕਿਆਂ ਦੇ ਵਿੱਚ, ਗਾਜ਼ਾ ਪੱਟੀ ਦੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ। ਗਾਜ਼ਾ ਪੱਟੀ ਸਿਰਫ 364 ਵਰਗ ਕਿਲੋਮੀਟਰ ਦਾ ਇਲਾਕਾ ਹੈ। ਅਸਲ ਦੇ ਵਿੱਚ ਇਹ 61 ਕਿਲੋਮੀਟਰ ਲੰਬੀ ਤੇ ਔਸਤਨ 8 ਕਿਲੋਮੀਟਰ ਚੌੜੀ ਪਟੜੀ ਹੈ, ਜਿਸ ਦੀ ਦੱਖਣੀ ਪੱਛਮੀ ਸਰਹੱਦ ਮਿਸਰ ਦੇ ਨਾਲ ਲੱਗਦੀ ਹੈ ਤੇ ਪੂਰਬੀ ਤੇ ਉੱਤਰੀ ਸਰਹੱਦਾਂ ਇਜ਼ਰਾਈਲ ਦੇ ਨਾਲ, ਪੱਛਮ ਦੇ ਵਿੱਚ ਭੂ-ਮੱਧ ਸਾਗਰ ਹੈ। ਇੱਥੇ 23 ਲੱਖ ਫਲਸਤੀਨੀ ਲੋਕ ਰਹਿੰਦੇ ਆ, ਜਿਨ੍ਹਾਂ ਦੇ ਵਿੱਚੋਂ 10 ਲੱਖ ਤੋਂ ਜ਼ਿਆਦਾ ਸੰਯੁਕਤ ਰਾਸ਼ਟਰ ਦੇ ਦੁਆਰਾ ਰਜਿਸਟਰਡ ਪਨਾਹਗੀਰ ਨੇ। ਇਸ ਤਰ੍ਹਾਂ ਇੱਥੇ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ 1948 ਦੇ ਵਿੱਚ ਨਵਾਂ ਦੇਸ਼ ਇਜ਼ਰਾਈਲ ਬਣਾਉਣ ਵੇਲੇ ਉਜਾੜ ਕੇ ਆਪਣੇ ਘਰਾਂ ਦੇ ਵਿੱਚੋਂ ਕੱਢਿਆ ਗਿਆ। ਬਾਅਦ ਦੇ ਵਿੱਚ ਹੋਈਆਂ ਲੜਾਈਆਂ ਦੇ ਨਤੀਜੇ ਵਜੋਂ ਹੋਰ ਫਲਸਤੀਨੀ ਵੀ ਉਜੜ ਕੇ ਇੱਥੇ ਪਹੁੰਚ ਗਏ। 1968 ਦੀ ਗੱਲ ਹੈ ਜਦੋਂ ਇਜ਼ਰਾਈਲ ਨੇ ਗਾਜ਼ਾ ਤੇ ਕਬਜ਼ਾ ਕਰ ਲਿਆ ਸੀ। 1993 ਦੇ ਵਿੱਚ ਇਜ਼ਰਾਈਲ ਅਤੇ ਯਾਸਰ ਅਰਾਫਾਤ ਦੀ ਅਗਵਾਈ ਵਾਲੀ ਜਥੇਬੰਦੀ ਦੇ ਵਿਚਕਾਰ ਅਮਰੀਕਾ ਵੱਲੋਂ ਕਰਾਏ ਗਏ ਓਸਲੋ ਸੁਲਾਹਨਾਮੇ ਮਗਰੋਂ ਇੱਥੇ ਸੀਮਿਤ ਅਧਿਕਾਰਾਂ ਵਾਲੀ ਫਿਲਿਸਤੀਨੀ ਅਥਾਰਟੀ ਕਾਇਮ ਕਰ ਦਿੱਤੀ ਗਈ। 2005 ਦੇ ਵਿੱਚ ਇਜ਼ਰਾਈਲੀ ਆਰਮੀ ਇਸ ਇਲਾਕੇ ਦੇ ਵਿੱਚੋਂ ਹਟੀ ਅਤੇ 2006 ਦੇ ਵਿੱਚ ਹਮਾਸ ਇੱਥੇ ਸੱਤਾ ਦੇ ਵਿੱਚ ਆਉਂਦਾ ਹੈ। 2006 ਤੋਂ ਬਾਅਦ ਇਜ਼ਰਾਈਲ ਨੇ ਧਰਤੀ ਤੇ ਸਮੁੰਦਰ ਦੇ ਰਾਹੀਂ ਗਾਜ਼ਾ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ, ਜਿਸ ਕਰਕੇ ਇਸ ਇਲਾਕੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੁੱਲ੍ਹਾ ਕੈਦਖਾਨਾ ਓਪਨ ਪ੍ਰਿਜ਼ਨ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਵਾਸੀਆਂ ਕੋਲ ਮਾਣ ਸਨਮਾਨ ਦੇ ਨਾਲ ਜ਼ਿੰਦਗੀ ਗੁਜ਼ਾਰਨ ਵਾਲੀਆਂ ਸਹੂਲਤਾਂ ਨਹੀਂ। ਬਿਜਲੀ, ਪਾਣੀ, ਸਿੱਖਿਆ, ਸਿਹਤ ਸੰਭਾਲ ਸਭ ਬੇਹੱਦ ਸੀਮਿਤ ਨੇ। ਹੁਣ ਵੀ ਇਜ਼ਰਾਈਲ ਨੇ ਇੱਥੇ ਬਿਜਲੀ, ਪਾਣੀ, ਸਿਹਤ ਜਿਹੜੀ ਹੈ, ਸਿੱਖਿਆ ਤਾਂ ਦੂਰ ਦੀ ਗੱਲ, ਸਿਹਤ ਸੰਭਾਲ ਦੇ ਲਈ ਵੀ ਜੋ ਰਸਤੇ ਜਾਂਦੇ ਆ, ਜੋ ਉੱਥੇ ਰਾਹਤ ਕਾਰਜਾਂ ਦੇ ਲਈ ਸਮਾਨ ਚਾਹੀਦਾ, ਉਹ ਵੀ ਬੰਦ ਕੀਤੇ ਹੋਏ ਆ। ਹਮਾਸ ਨੇ ਇਜ਼ਰਾਈਲ ਤੇ ਹੁਣ ਲੰਘੇ ਦਿਨੀ ਹਮਲਾ ਕੀਤਾ ਤੇ ਨਾ ਸਿਰਫ ਇਹ ਦਹਿਸ਼ਤਗਰਦ ਹਮਲਾ ਕਰਕੇ ਸਿਰਫ ਇਜ਼ਰਾਈਲੀ ਨਾਗਰਿਕ ਮਾਰੇ ਨੇ, ਸਗੋਂ ਇਹ ਕਈਆਂ ਨੂੰ ਅਗਵਾ ਵੀ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਬੱਚੇ ਅਤੇ ਬਜ਼ੁਰਗ ਤੇ ਔਰਤਾਂ ਵੀ ਸ਼ਾਮਲ ਨੇ। ਇਜ਼ਰਾਈਲ ਦੁਆਰਾ ਕੀਤੇ ਗਏ ਜਵਾਬੀ ਹਮਲਿਆਂ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਸਿਵਿਲੀਅਨ ਵਸੋਂ ਆਮ ਲੋਕਾਂ, ਮਾਤੜ ਲੋਕਾਂ ਦਾ ਹੋਇਆ ਤੇ ਔਰਤਾਂ ਦੇ ਬੱਚੇ ਮਾਰੇ ਗਏ ਨੇ। ਇਜ਼ਰਾਈਲ ਨੇ ਹੁਣ ਐਲਾਨ ਕੀਤਾ ਹੋਇਆ ਕਿ ਉਹ ਹਮਾਸ ਨੂੰ ਸਬਕ ਸਿਖਾਏਗਾ, ਪਰ ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਹੜਾ ਉਹ ਇਹ ਆਉਂਦਾ ਕਿ ਹਮਾਸ ਨੇ ਅਜਿਹਾ ਦਹਿਸ਼ਤਗਰਦ ਹਮਲਾ ਕਿਉਂ ਕੀਤਾ, ਜਿਸ ਦਾ ਨਤੀਜਾ ਫਿਲਿਸਤੀਨੀਆਂ ਦੀ ਭਿਅੰਕਰ ਤਬਾਹੀ ਦੇ ਵਿੱਚੋਂ ਨਿਕਲਣਾ ਹੈ। ਯਾਸਰ ਅਰਾਫਾਤ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਲਿਸਤੀਨੀਆਂ ਦੀ ਅਗਵਾਈ ਇੰਤਹਾ ਪਸੰਦ ਅਨਸਰਾਂ ਦੇ ਹੱਥ ਦੇ ਵਿੱਚ ਜਾ ਚੁੱਕੀ ਹੈ। ਜਿੱਥੇ ਹਮਾਸ ਦੀ ਦਹਿਸ਼ਤਗਰਦ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ, ਪਰ ਇਹਦੇ ਨਾਲ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਫਿਲਿਸਤੀਨੀ ਲੋਕ ਕਈ ਦਹਾਕਿਆਂ ਤੋਂ ਲਗਾਤਾਰ ਜ਼ੁਲਮ ਦਾ ਸਾਹਮਣਾ ਕਰਦੇ ਆ ਰਹੇ ਨੇ। ਉਹ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਨੇ। ਉਹਨਾਂ ਨੂੰ ਆਪਣੇ ਘਰਾਂ ਤੋਂ ਪੁੱਟ ਕੇ ਆਪਣੇ ਹੀ ਵਤਨ ਦੇ ਵਿੱਚ ਬੇਵਤਨੀ ਕਰ ਦਿੱਤਾ ਗਿਆ। ਉਹਨਾਂ ਨੂੰ ਹਰ ਰੋਜ਼ ਬੇਇੱਜ਼ਤੀ ਤੇ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਾਂ ਭਾਰਤ ਦੇ ਪਰਸਪੈਕਟਿਵ ਤੋਂ, ਭਾਰਤ ਦੇ ਐਂਗਲ ਤੋਂ ਗੱਲ ਕੀਤੀ ਸੀ, ਮਿੰਟੂ ਗੁਰਸਰੀਆ ਜੀ ਨੇ ਛੋਇਆ ਸੀ। ਇਹ ਗੱਲ ਬਿਲਕੁਲ ਸੱਚ ਹੈ ਕਿ ਪਹਿਲਾਂ ਜਿਹੜਾ ਭਾਰਤ ਦਾ ਰਵੱਈਆ ਸੀ ਉਹ ਫਿਲਿਸਤੀਨੀ ਪੱਖੀ ਹੁੰਦਾ ਸੀ, ਕਿਉਂਕਿ ਫਿਲਿਸਤੀਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਸੀ। ਫਿਲਿਸਤੀਨ ਦੇ ਵਿੱਚ ਲੋਕਾਂ ਤੇ ਜ਼ੁਲਮ ਹੋ ਰਿਹਾ ਸੀ। ਫਿਲਿਸਤੀਨ ਦੇ ਲੋਕਾਂ ਦੇ ਕੋਈ ਅਧਿਕਾਰ ਤੇ ਕੋਈ ਹੱਕ ਹਕੂਕ ਨਹੀਂ ਸਨ। ਪਰ ਉਸ ਤੋਂ ਬਾਅਦ ਹੁਣ ਦੀ ਜਿਹੜੀ ਹਕੂਮਤ ਹੈ, ਹੁਣ ਦੀ ਜਿਹੜੀ ਸਰਕਾਰ ਹੈ, ਇਹਨਾਂ ਦਾ ਜਿਹੜਾ ਝੁਕਾਅ ਉਹ ਇਜ਼ਰਾਈਲ ਪੱਖੀ ਹੈ ਤੇ ਇਸ ਕਰਕੇ ਜਿਹੜੇ ਲੋਕ ਭਾਰਤ ਦੇ ਝੁਕਾਅ ਨੂੰ ਉਦੋਂ ਸਹੀ ਮੰਨਦੇ ਸਨ, ਉਹ ਹੁਣ ਇਸ ਝੁਕਾਅ ਪ੍ਰਤੀ ਥੋੜੀ ਜੀ ਆਲੋਚਨਾ ਵੀ ਕਰਦੇ ਨੇ। ਥੋੜੀ ਜੀ ਨਹੀਂ, ਬਹੁਤ ਜ਼ਿਆਦਾ ਆਲੋਚਨਾ ਕਰਦੇ ਨੇ ਤੇ ਥੋੜਾ ਜਿਹਾ ਨਿਰਾਸ਼ਾ ਵੀ ਉਹ ਮੰਨਦੇ ਨੇ ਕਿ ਜਿੱਥੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੋ ਰਹੀ ਹੋਵੇ ਉੱਥੇ ਭਾਰਤ ਦਾ ਸਟੈਂਡ ਉਸ ਪਾਸੇ ਵੱਲ ਹੋਣਾ ਚਾਹੀਦਾ, ਨਾ ਕਿ ਜਿਹੜੀ ਸ਼ਕਤੀ ਤੇ ਜਿਹੜੇ ਦੇਸ਼ ਤੇ ਦੋਸ਼ ਲੱਗਦੇ ਕਿ ਇਹ ਦਮਨ ਕਰ ਰਿਹਾ ਉਹਨਾਂ ਵੱਲ ਹੋਣਾ ਚਾਹੀਦਾ। ਪਰ ਖੈਰ ਆਪਾਂ ਫਿਲਿਸਤੀਨੀਆਂ ਦੀ ਗੱਲ ਕਰ ਰਹੇ ਸੀਗੇ ਤੇ ਇੱਥੇ ਸਭ ਤੋਂ ਵੱਡਾ ਸੰਕਟ ਹੈ ਜਿਹੜਾ ਉਹ ਸਿਆਸੀ ਪਾਰਟੀਆਂ ਦੀ ਅਣਹੋਂਦ ਹੈ। ਕੌਮਾਂਤਰੀ ਭਾਈਚਾਰੇ ਨੇ ਲੰਮੇ ਸਮੇਂ ਤੋਂ ਇਸ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅੱਖਾਂ ਮੀਟੀਆਂ ਹੋਈਆਂ। ਤੁਸੀਂ ਦੇਖ ਲਓ 2013-14 ਦੇ ਵਿੱਚ ਜਦੋਂ ਗਾਜ਼ਾ ਪੱਟੀ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਸਨ ਤਾਂ ਲੋਕ ਉੱਥੇ ਕਹਿੰਦੇ ਹੁੰਦੇ ਸੀਗੇ ਉਦੋਂ, ਕਿਉਂਕਿ ਉਦੋਂ ਵੀ ਕੌਮਾਂਤਰੀ ਖਬਰਾਂ ਦੇ ਨਾਲ ਜੁੜੇ ਹੋਏ ਸਾਂ, ਲੋਕਾਂ ਦੀਆਂ ਜਦੋਂ ਉਹ ਗੱਲਬਾਤ ਕਰਦੇ ਸੀ ਮੀਡੀਆ ਅਦਾਰਿਆਂ ਦੇ ਨਾਲ। ਹੁਣ ਤਾਂ 2014-15 ਤੋਂ ਬਾਅਦ ਲਗਾਤਾਰ 8 ਸਾਲ ਹੋ ਗਏ ਇਸ ਗੱਲ ਨੂੰ, 9 ਸਾਲ ਬੀਤਣ ਵਾਲੇ ਆ। ਤਾਂ ਉਹ ਕਹਿੰਦੇ ਸੀ ਅਸੀਂ ਰਾਤ ਨੂੰ ਸੌਂਦੇ ਹਾਂ ਪਰ ਸਾਨੂੰ ਤੜਕੇ ਪਤਾ ਨਹੀਂ ਹੁੰਦਾ ਕਿ ਕਿਹੜੇ ਜੀਅ ਨੇ ਸੁੱਤਿਆਂ ਉੱਠਣਾ ਤੇ ਕਿਹੜੇ ਨੇ ਨਹੀਂ ਉੱਠਣਾ। ਅਸੀਂ ਬੱਚੇ ਸਾਡੇ ਬਾਹਰ ਖੇਡਣ ਤਾਂ ਜਾ ਵੜਦੇ ਆ, ਤੁਰੇ ਜਾਂਦੇ ਆ ਜਾਂ ਬਾਜ਼ਾਰਾਂ ਦੇ ਵਿੱਚ ਚਲੇ ਜਾਂਦੇ ਆ, ਪਰ ਸਾਨੂੰ ਜਿੰਨਾ ਚਿਰ ਉਹ ਵਾਪਸ ਨਹੀਂ ਮੁੜਦਾ, ਸਾਡਾ ਘਰ ਦਾ ਜੀ ਜਿਹੜਾ ਵੀ ਬਾਹਰ ਹੈ ਉਹ ਉਹਨਾਂ ਚਿਰ ਸਾਨੂੰ ਧੁੜਕ ਹੀ ਲੱਗਿਆ ਰਹਿੰਦਾ ਕਿ ਪਤਾ ਨਹੀਂ ਉਹ ਵਾਪਸ ਪਰਤੂ ਕਿ ਨਾ ਪਰਤੂ। ਇਸੇ ਤਰ੍ਹਾਂ ਜਿਹੜਾ ਬਾਹਰ ਵਾਲਾ ਜਿਹੜਾ ਕਿਸੇ ਕੰਮ ਕਰਤੇ ਗਿਆ ਉਹਨੂੰ ਇਹ ਹੁੰਦਾ ਕਿ ਕਿਤੇ ਅੱਜ ਸਾਡੇ ਵਾਲੀ ਜਿਹੜੀ ਰਿਹਾਇਸ਼ੀ ਇਮਾਰਤ ਹੈ ਉਹ ਤੇ ਕੋਈ ਬੰਬ ਨਾ ਡਿੱਗ ਪਏ, ਕਿਤੇ ਸਾਡੇ ਘਰ ਦੇ ਪਿੱਛੋਂ ਮਾਰੇ ਜਾਣ। ਸੋ ਇਹ ਅੱਜ ਦੇ ਨਹੀਂ, ਫਿਲਿਸਤੀਨੀ ਲੋਕ ਪਿਛਲੇ ਕਈ ਦਹਾਕਿਆਂ ਤੋਂ ਇਹੋ ਜਿਹੇ ਸਾਏ ਦੇ ਹੇਠ ਆਪਣੀ ਜ਼ਿੰਦਗੀ ਜਿਹੜੀ ਆ ਉਹ
ਕੱਟ ਰਹੇ ਨੇ। ਕੌਮਾਂਤਰੀ ਭਾਈਚਾਰੇ ਨੇ, ਜਿਵੇਂ ਆਪਾਂ ਕਹਿ ਕੇ ਹਟੇ, ਲੰਮੇ ਸਮੇਂ ਤੋਂ ਇਸ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅੱਖਾਂ ਮੀਟੀਆਂ ਹੋਈਆਂ। ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਬਿਰਤਾਂਤ ਦੇ ਵਿੱਚ ਇਜ਼ਰਾਈਲੀ ਜਮਹੂਰੀ, ਅਮਨ ਪਸੰਦ ਤੇ ਕਾਨੂੰਨ ਪਸੰਦ ਲੋਕ ਲੱਗਦੇ ਆ, ਜਦੋਂ ਕਿ ਫਿਲਸਤੀਨੀਆਂ ਨੂੰ ਉਹ ਦਹਿਸ਼ਤ ਪਸੰਦ ਤੇ ਹਿੰਸਕ ਗਿਣਦੇ ਆ। ਇਹ ਵੀ ਭੁਲਾ ਦਿੱਤਾ ਗਿਆ ਕਿ ਕਬਜ਼ਾ ਕਰਨ ਵਾਲੀ ਧਿਰ ਇਜ਼ਰਾਈਲੀ ਨੇ ਤੇ ਉਜੜੀ ਹੋਈ ਧਿਰ ਫਿਲਸਤੀਨੀ ਨੇ। ਹੁਣ ਸੰਕਟ ਦੇ ਵਿੱਚ ਵੀ ਅਮਰੀਕਾ ਤੇ ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ਤੇ ਨੇ। ਫਿਲਸਤੀਨੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਵਾਲੇ ਪ੍ਰਮੁੱਖ ਦੇਸ਼ ਜਿਹੜੇ ਆ ਉਹ ਈਰਾਨ ਤੇ ਕਤਰ ਹੈ, ਤੇ ਅਮਰੀਕਾ ਉਹਨਾਂ ਤੇ ਵੀ ਨਿਸ਼ਾਨਾ ਲਾ ਰਿਹਾ। 1930-40ਵਿਆਂ ਦੇ ਵਿੱਚ ਯੂਰਪ ਦੇ ਵਿੱਚ ਯਹੂਦੀਆਂ ਦਾ ਘਾਣ ਹੁੰਦਾ ਤੇ ਉਸ ਕਰਕੇ ਬਹੁਤ ਵੱਡੀ ਸਮੱਸਿਆ ਪੈਦਾ ਹੁੰਦੀ ਹੈ। ਤੇ 1948 ਦੇ ਵਿੱਚ ਇਹ ਸਮੱਸਿਆ ਦੱਸਦਾ ਕਿ ਫਿਲਸਤੀਨ ਉੱਤੇ ਲੱਦ ਦਿੱਤੀ ਗਈ। ਹਜ਼ਾਰਾਂ ਲੋਕਾਂ ਦਾ ਕਤਲੇਆਮ ਦੇਖ ਚੁੱਕਿਆ ਇਹ ਖਿੱਤਾ ਹੁਣ ਫਿਰ ਵੱਡੇ ਮਨੁੱਖੀ ਦੁਖਾਂਤ ਦਾ ਸਾਹਮਣਾ ਕਰ ਰਿਹਾ। ਸੋ ਜਿਵੇਂ ਆਪਾਂ ਚਰਚਾ ਲਗਾਤਾਰ ਕਰ ਹੀ ਰਹੇ ਹਾਂ ਕਿ ਕਿਤੇ ਇਸਲਾਮ ਭਾਈਚਾਰਾ, ਮੁਸਲਮਾਨ ਭਾਈਚਾਰਾ ਤੇ ਯਹੂਦੀ ਭਾਈਚਾਰੇ ਦੇ ਟਕਰਾਅ ਦਾ ਕਾਰਨ ਨਾ ਬਣ ਜਾਵੇ, ਪਰ ਕਈ ਵਾਰੀ ਜਿਹੜੀਆਂ ਮੀਡੀਆ ਰਿਪੋਰਟਸ ਹੁੰਦੀਆਂ ਨੇ, ਕਈ ਦੇਸ਼ ਹੁੰਦੇ ਨੇ, ਉਹ ਉਸ ਖਿੱਤੇ ਨੂੰ ਆਪਣੀ ਜੋ ਉਹਨਾਂ ਦੀ ਕੌਮਾਂਤਰੀ ਪੋਲਿਟਿਕਸ ਹੁੰਦੀ ਹੈ ਉਸ ਹਿਸਾਬ ਦੇ ਨਾਲ ਜ਼ਿਆਦਾ ਦੇਖਦੇ ਆ ਤੇ ਮਨੁੱਖੀ ਹਕੂਕਾਂ ਦੇ ਹਿਸਾਬ ਦੇ ਨਾਲ ਘੱਟ ਦੇਖਿਆ ਜਾਂਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਸ ਇਲਾਕੇ ਦੇ ਵਿੱਚ ਜੋ ਆਪਾਂ ਉਹਦੇ ਇਤਿਹਾਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਾਲ ਮੌਜੂਦਾ ਹਾਲਾਤਾਂ ਦੇ ਵਿੱਚ ਉੱਥੇ ਹੋ ਕੀ ਰਿਹਾ, ਵਾਪਰ ਕੀ ਰਿਹਾ, ਕਾਰਨ ਕਿਹੜੇ ਨੇ ਤੇ ਕਿਸ ਗੱਲਾਂ ਕਰਕੇ ਇਹ ਜਿਹੜੀਆਂ ਜੰਗਾਂ, ਯੁੱਧਾਂ ਨੇ ਇਹ ਬੰਦ ਨਹੀਂ ਹੋ ਰਹੀਆਂ। ਸੋ ਹੁਣ ਵੀ ਦੁਨੀਆ ਦੇ ਵਿੱਚ ਜਿਹੜੇ ਆਲਮੀ ਪੱਧਰ ਤੇ ਜਿਹੜੇ ਮਨੁੱਖਤਾਵਾਦੀ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਨੂੰ, ਬੇਸ਼ੱਕ ਹਮਾਸ ਨੇ ਵੀ ਘੱਟ ਨਹੀਂ ਕੀਤੀ, ਲੰਘੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ, ਉਹਨਾਂ ਨੇ ਵੀ ਇੱਕ ਮਿਊਜ਼ੀਕਲ ਕਲੱਬ ਉੱਤੇ ਹਮਲਾ ਕਰ ਦਿੱਤਾ ਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ, ਕਈ ਦਰਜਨਾਂ ਲੋਕਾਂ ਨੂੰ ਅਗਵਾ ਕਰ ਲਿਆ। ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਅਸੀਂ ਉਹਨਾਂ ਦੇ ਨਾਲ ਅਗਵਾ ਕੀਤੇ ਲੋਕ ਆ ਉਹਨਾਂ ਨੂੰ ਅਸੀਂ ਮਨੁੱਖਤਾਵਾਦੀ ਤਰੀਕੇ ਦੇ ਨਾਲ ਹੀ ਰੱਖ ਰਹੇ ਹਾਂ, ਮਤਲਬ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਤੰਗ ਨਹੀਂ ਕਰ ਰਹੇ ਜਾਂ ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕੋਈ ਗਲਤ ਤਰੀਕੇ ਨਾਲ ਪੇਸ਼ ਨਹੀਂ ਆ ਰਹੇ। ਪਰ ਅਸਲ ਦੇ ਵਿੱਚ ਤੁਰਕੀ ਦੇ ਹਵਾਲੇ ਦੇ ਨਾਲ ਇਹ ਗੱਲ ਆਈ ਸੀਗੀ ਕਿ ਹਮਾਸ ਨੇ ਉਹਨਾਂ ਲੋਕਾਂ ਦੇ ਨਾਲ ਕੋਈ ਗਲਤ ਕਦਮ ਨਹੀਂ ਚੁੱਕਿਆ, ਨਾ ਉਹਨਾਂ ਨੂੰ ਕਤਲ ਕੀਤਾ ਹਾਲੇ ਤੱਕ ਤੇ ਨਾ ਹੀ ਉਹਨਾਂ ਨੂੰ ਕੋਈ ਮਾਰਿਆ ਕੁੱਟਿਆ। ਪਰ ਇੱਕ ਵੀਡੀਓ ਲਗਾਤਾਰ ਵਾਇਰਲ ਹੋਈ ਜਿਹਨੇ ਕੌਮਾਂਤਰੀ ਪੱਧਰ ਤੇ ਇਸ ਲੋਕਾਂ ਦਾ ਧਿਆਨ ਖਿੱਚਿਆ, ਉਹ ਸੀ ਜਿਹੜੀ ਸ਼ੈਨਾ ਲੋਕੀ ਦੀ ਵੀਡੀਓ। ਉਹਨੂੰ ਲੜਾਕਿਆਂ ਨੇ ਅਗਵਾ ਕੀਤਾ ਹੋਇਆ ਤੇ ਉਸ ਦੀ ਹਾਲਤ ਇਸ ਤਰ੍ਹਾਂ ਹੈ ਕਿ ਉਹ ਦੇਖਣੀ ਬੜੀ ਔਖੀ ਹੈ। ਤੇ ਉਹਨੂੰ ਜਦੋਂ ਉਹ ਧਾਰਮਿਕ ਨਾਅਰੇ ਵੀ ਲਾਏ ਜਾ ਰਹੇ ਨੇ, ਅੱਲਾਹੂ ਅਕਬਰ ਦੇ ਨਾਅਰੇ ਸੁਣੇ ਜਾ ਰਹੇ ਨੇ, ਉਸ ਤੋਂ ਬਾਅਦ ਆਲਮੀ ਪੱਧਰ ਤੇ ਹਮਾਸ ਦੀ ਇਸ ਕਾਰਵਾਈ ਦੀ ਲੋਕਾਂ ਨੇ ਬਹੁਤ ਅਣਖੇਦੀ ਕੀਤੀ। ਹਾਲਾਂਕਿ ਇਜ਼ਰਾਈਲ ਨੂੰ ਵੀ ਲੋਕ ਘੱਟ ਨਹੀਂ ਲੈਂਦੇ, ਇਜ਼ਰਾਈਲ ਨੂੰ ਤਾਂ ਲੋਕ ਦੇਖਦੇ ਨੇ ਕਿ ਬਈ ਇਹ ਦਮਨ ਕਰ ਰਿਹਾ, ਜ਼ੁਲਮ ਹੋ ਰਿਹਾ, ਪਰ ਉਹ ਲਗਾਤਾਰ ਇਸ ਗੱਲ ਕਰਕੇ ਕਿ ਉਸ ਦਾ ਜਿਹੜਾ ਅਗਵਾ ਕਰਨ ਦਾ ਤਰੀਕਾ ਸੀ ਉਹ ਬੇਹੱਦ ਘ੍ਰਿਣਾ ਵਾਲਾ, ਬੇਹੱਦ ਨਫ਼ਰਤ ਭਰਿਆ, ਬੇਹੱਦ ਹਿੰਸਕ ਸੀਗਾ। ਇਸ ਕਰਕੇ ਹੁਣ ਲੋਕ ਹਮਾਸ ਦੇ ਨਾਲ ਥੋੜ੍ਹੀ ਜਿਹੜੀ ਦਿਲਚਸਪੀ ਹੈ ਜਾਂ ਹਮਾਸ ਦੇ ਨਾਲ ਹਮਦਰਦੀ ਆ ਉਹ ਘੱਟ ਕਰਦੇ ਆ। ਜਦੋਂ ਹਮਲਾ ਹੋਇਆ ਸੀਗਾ, ਇਜ਼ਰਾਈਲੀ ਫੌਜ ਜਾਂ ਉੱਥੇ ਮੀਡੀਆਦਾਰਾਂ ਨੇ ਕਿਹਾ ਕਿ ਲੋਕ ਰੇਗਿਸਤਾਨ ਦੇ ਵਿੱਚ ਇਉਂ ਭੱਜੇ ਜਿਵੇਂ ਕੋਈ ਇਹ ਵਾਹ ਲਾਉਂਦਾ ਹੋਵੇ ਕਿ ਮੇਰੀ ਜਾਨ ਸ਼ਾਇਦ ਹੁਣ ਸਕਿੰਟਾਂ ਦੇ ਵਿੱਚ ਬਚ ਗਈ ਤਾਂ ਬਚ ਗਈ, ਫਿਰ ਬਚਣੀ ਨਹੀਂ। ਸੋ ਰੇਗਿਸਤਾਨ ਦੇ ਵਿੱਚ ਭੱਜਦੇ ਲੋਕ ਕਈ ਹਫ਼ਦੇ ਰੇਤੇ ਦੇ ਵਿੱਚ ਡਿੱਗ ਗਏ, ਕਈਆਂ ਤੋਂ ਕਾਰਾਂ ਹੀ ਨਹੀਂ ਖੁੱਲੀਆਂ ਆਪਣੀਆਂ, ਉਹਨਾਂ ਦੀ ਗੋਲੀਆਂ ਵੱਜ ਗਈਆਂ। 200-250 ਬੰਦਾ ਉੱਥੇ ਦੱਸਦੇ ਕਿ ਮਾਰਿਆ ਗਿਆ। ਤੇ ਜਾਂਦੇ ਜਾਂਦੇ ਆਪਾਂ ਜਿਹੜੀ ਇਹ ਗੱਲ ਆ ਉਹ ਇਹ ਵੀ ਸਾਂਝੀ ਕਰਦੇ ਚੱਲੀਏ ਕਿ ਜਿਹੜਾ ਚੋਣਾਂ ਦਾ ਬਿਗਲਾ ਉਹ ਵੱਜ ਗਿਆ। ਚੋਣ ਕਮਿਸ਼ਨ ਨੇ 5 ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਨਤੀਜਿਆਂ ਦਾ ਐਲਾਨ 3 ਦਸੰਬਰ ਨੂੰ ਹੋਣਾ। ਇਹਨਾਂ 5 ਸੂਬਿਆਂ ਦੇ ਵਿੱਚ ਦੇਸ਼ ਦੇ ਕੁੱਲ ਵੋਟਰਾਂ ਦਾ 6ਵਾਂ ਹਿੱਸਾ ਵੱਸਦਾ ਹੈ, ਜਿਸ ਕਰਕੇ ਇਹਨਾਂ ਚੋਣਾਂ ਦੇ ਨਤੀਜੇ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਦੇਸ਼ ਦਾ ਰੌਂ ਕੀ ਹੈ, ਦੇਸ਼ ਚਾਹੁੰਦਾ ਕੀ ਹੈ, ਉਹਦਾ ਸੰਕੇਤ ਦੇ ਦੇਣਗੇ। ਇਸੇ ਕਰਕੇ ਇਹਨਾਂ ਨੂੰ 24 ਦਾ ਸੈਮੀਫਾਈਨਲ ਕਿਹਾ ਜਾ ਰਿਹਾ ਤੇ ਇਹ ਚੋਣ ਨਤੀਜੇ ਹੋ ਸਕਦਾ ਹੈ ਦੇਸ਼ ਦੇ ਸਿਆਸੀ ਸਮੀਕਰਨਾਂ ਨੂੰ ਵੀ ਪ੍ਰਭਾਵਿਤ ਕਰਨਗੇ, ਕਿਉਂਕਿ ਗੈਰ ਭਾਜਪਾਈ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਭਗਵਾਂ ਪਾਰਟੀ ਨੂੰ ਟੱਕਰ ਦੇਣ ਦੇ ਲਈ ਇੰਡੀਆ ਗੱਠਜੋੜ ਬਣਾਇਆ। ਇਹਨਾਂ ਸੂਬਿਆਂ ਦੇ ਵਿੱਚੋਂ ਸਿਰਫ ਛੱਤੀਸਗੜ੍ਹ ਦੇ ਵਿੱਚੋਂ ਹੀ 2 ਪੜਾਵਾਂ ਦੇ ਵਿੱਚ ਵੋਟਾਂ ਪਾਈਆਂ ਜਾਣਗੀਆਂ, ਜਦਕਿ ਬਾਕੀ ਰਾਜਾਂ ਦੇ ਵਿੱਚ ਇਹ ਪ੍ਰਕਿਰਿਆ ਇੱਕੋ ਦਿਨ ਦੇ ਵਿੱਚ ਮੁਕੰਮਲ ਕਰ ਲਈ ਜਾਵੇਗੀ। ਜਿਹੜੇ ਮੀਡੀਆ ਅਦਾਰੇ ਨੇ ਉਹ ਇਸ ਗੱਲ ਨੂੰ ਕੋਟ ਕਰ ਰਹੇ ਨੇ ਵਾਰ-ਵਾਰ, ਜਾਂ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਇੱਥੇ ਕਾਂਗਰਸ ਦੇ ਆਉਣ ਦੇ ਚਾਂਸਸ ਨੇ
ਤੇਲੰਗਾਨਾ 'ਤੇ ਵੀ ਕਈ ਚੋਣ ਸਰਵੇਖਣਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਇਹ ਦਿਖਾਈ ਦਿੰਦੀ ਹੈ ਕਿ ਇਹ ਲੀਡ ਦੇ ਵਿੱਚ ਆ। ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਨੂੰ ਲੱਗਦਾ ਕਿ ਅਸੀਂ ਸੱਤਾ ਦੇ ਵਿੱਚ ਵਾਪਸੀ ਕਰਾਂਗੇ, ਪਰ ਕਿਉਂਕਿ ਚੋਣ ਸਰਵੇਖਣ ਇੱਕ ਅੰਦਾਜ਼ਾ ਹੁੰਦਾ ਹੈ, ਉਹ ਕੋਈ ਇਹ ਨਹੀਂ ਕਹਿ ਸਕਦੇ ਕਿ ਉਹ ਐਕੂਰੇਟ ਹੀ ਹੋਏਗਾ, ਸਟੀਕ ਹੀ ਹੋਏਗਾ, ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਕਈ ਰਾਜਾਂ ਦੇ ਵਿੱਚ ਭਾਜਪਾ ਦੀ ਹਾਲਤ ਬੜੀ ਮਾੜੀ ਹੈ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚੋਂ ਜਿਵੇਂ ਹੁਣ ਭਦੌੜੀ ਤੇ ਦਾਨਿਸ਼ ਅਲੀ ਦਾ ਮਾਮਲਾ ਸਾਹਮਣੇ ਆਇਆ ਸੀ, ਤਾਂ ਉਹਨਾਂ ਦਾਨਿਸ਼ ਅਲੀ ਤੇ ਭਦੌੜੀ ਕਰਕੇ ਵੀ ਕਈ ਇਲਾਕਿਆਂ ਦੇ ਵਿੱਚ ਭਾਜਪਾ ਦੀ ਸਥਿਤੀ ਜਿਹੜੀ ਮਾੜੀ ਹੈ। ਬਾਕੀ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਾ ਜੋ ਆਲਮ ਹੈ, ਦੇਸ਼ ਦੇ ਵਿੱਚ ਜੋ ਭ੍ਰਿਸ਼ਟਾਚਾਰ ਦਾ ਜੋ ਆਲਮ ਹੈ, ਦੇਸ਼ ਦੇ ਵਿੱਚ ਜੋ ਮਹਿੰਗਾਈ ਦਾ ਆਲਮ ਹੈ, ਉਹਨੂੰ ਲੈ ਕੇ ਵੀ ਭਾਜਪਾ ਦੇ ਲਈ ਕੋਈ ਸੌਖਾ ਪੈਂਡਾ ਨਹੀਂ ਹੋਏਗਾ ਇਹਨਾਂ ਚੋਣਾਂ ਦੇ ਵਿੱਚ ਵਾਪਸੀ ਕਰਨਾ। ਪਾਰਟੀ ਕਾਂਗਰਸ ਦੀ ਕਾਰਗੁਜ਼ਾਰੀ ਉੱਤੇ ਖਾਸ ਨਜ਼ਰ ਰਹੇਗੀ ਲੋਕਾਂ ਦੀ, ਸਿਆਸੀ ਮਾਹਰਾਂ ਦੀ, ਕਿਉਂਕਿ ਇਸ ਪਾਰਟੀ ਦਾ ਇਹਨਾਂ ਚੋਣਾਂ ਦੇ ਵਿੱਚ ਬਹੁਤ ਕੁਝ ਦਾਅ ਤੇ ਲੱਗਿਆ ਹੋਇਆ ਹੈ। ਜਿਹੜੇ 4 ਸੂਬਿਆਂ ਦੇ ਵਿੱਚ ਆਪਣੇ ਦਮ ਤੇ ਸੱਤਾ ਦੇ ਵਿੱਚ ਹੈ, ਇੱਥੋਂ ਰਾਜਸਥਾਨ ਤੇ ਛੱਤੀਸਗੜ੍ਹ ਦੇ ਵਿੱਚ ਚੋਣਾਂ ਹੋ ਰਹੀਆਂ। ਇਹਨਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਉਮੀਦਾਂ ਸੱਤਾ ਵਿਰੋਧੀ ਲਹਿਰ ਉੱਤੇ ਟਿਕੀਆਂ ਹੋਈਆਂ ਤੇ ਵੋਟਰਾਂ ਨੂੰ ਕਾਂਗਰਸ ਦੇ ਵਿਰੁੱਧ ਵੋਟਾਂ ਪਾਉਣ ਦੇ ਲਈ ਪੂਰਾ ਜ਼ੋਰ ਲਾ ਰਹੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਦੋਵਾਂ ਪਾਰਟੀਆਂ ਦੀਆਂ ਭੂਮਿਕਾਵਾਂ ਉਲਟ ਜਾਂਦੀਆਂ ਨੇ, ਜਿੱਥੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਭਾਜਪਾ ਨੂੰ ਕਰਨਾ ਪਵੇਗਾ। ਇਸ ਸੂਬੇ ਦੇ ਵਿੱਚ ਭਾਜਪਾ ਨੇ ਕਾਫੀ ਜਟਿਲ ਰਣਨੀਤੀ ਅਪਣਾਈ ਹੈ ਤੇ ਕਈ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਕਾਂਗਰਸ ਨੇ ਐਲਾਨ ਕੀਤਾ ਕਿ ਜੇਕਰ ਉਹ ਜਿੱਤੀ ਤਾਂ ਇਹਨਾਂ ਸੂਬਿਆਂ ਦੇ ਵਿੱਚ ਬਿਹਾਰ ਵਾਂਗ ਜਾਤ ਆਧਾਰਿਤ ਸਰਵੇਖਣ ਮਰਦਮਸ਼ੁਮਾਰੀ ਕਰਵਾਏਗੀ, ਜਿਸ ਤੋਂ ਬਾਅਦ ਵਿਆਪਕ ਆਰਥਿਕ ਸਰਵੇਖਣ ਵੀ ਕਰਵਾਇਆ ਜਾਵੇਗਾ। ਤੇਲੰਗਾਨਾ ਦੇ ਵਿੱਚ ਸੱਤਾਧਾਰੀ ਪਾਰਟੀ ਹੈ TRS ਤੇ ਹੁਣ BRS ਹੈ ਅਤੇ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਤਿਕੋਣਾ ਮੁਕਾਬਲਾ ਹੋਵੇਗਾ, ਜਿੱਥੇ ਕਾਂਗਰਸ ਅਤੇ ਭਾਜਪਾ ਦੇ ਮਜ਼ਬੂਤ ਦਾਅਵੇਦਾਰ ਨੇ। ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਦੀ ਰਣਨੀਤੀ ਸੰਬੰਧੀ ਮਿਲੇ ਜੁਲੇ ਸੰਕੇਤ ਸਾਹਮਣੇ ਆ ਰਹੇ ਨੇ, ਕਿਉਂਕਿ ਇੱਕ ਪਾਸੇ ਚਰਚਾ ਇਹ ਹੈ ਕਿ ਉਹ 2024 ਦੇ ਵਿੱਚ ਆਪਣੀ ਕੌਮੀ ਭੂਮਿਕਾ ਉੱਤੇ ਨਜ਼ਰ ਰੱਖ ਰਹੇ ਨੇ, ਜਿਸ ਕਰਕੇ ਉਹ ਨਾ ਇੰਡੀਆ ਦੇ ਵਿੱਚ ਨੇ ਤੇ ਨਾ ਹੀ NDA ਦੇ ਵਿੱਚ ਨੇ। ਦੂਜੇ ਪਾਸੇ ਕਾਂਗਰਸ ਨੇ ਦੋਸ਼ ਲਾਇਆ ਕਿ BRS ਭਾਜਪਾ ਦੇ ਨਾਲ ਸਮਝੌਤਾ ਕਰਕੇ ਉਸ ਦੇ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲਾ ਹੁਣ ਵੋਟਰਾਂ ਦੀ ਕਚਹਿਰੀ ਦੇ ਵਿੱਚ ਹੈ। ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਜੁੜੀਆਂ ਜਿਹੜੀਆਂ ਅਹਿਮ ਖਬਰਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਆਖਰਲੇ ਹਿੱਸੇ ਦੇ ਵਿੱਚ ਇੰਸ਼ੋਰੈਂਸ ਦੇ ਬਾਬਤ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਜਿਹੜੇ ਕੌਮਾਂਤਰੀ ਪੱਧਰ ਤੇ ਸਿਆਸੀ ਸਮੀਕਰਨ ਬਣੇ ਹੋਏ ਨੇ ਇਜ਼ਰਾਈਲ ਤੇ ਫਲਸਤੀਨ ਨੂੰ ਲੈ ਕੇ, ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਹੋਰ ਅਸਥਿਰਤਾ ਫੈਲੀ ਹੋਈ ਹੈ ਉੱਥੋਂ ਨੂੰ ਲੈ ਕੇ, ਤਾਂ ਉਹਨਾਂ ਚੀਜ਼ਾਂ ਨੂੰ ਇੱਕ ਖਾਸ ਪਰਸਪੈਕਟਿਵ ਤੋਂ ਵੀ ਜਿਹੜੀ ਆ ਉਹ ਪਹਿਲੂਆਂ ਤੋਂ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਵੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।